ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਉਹਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਅਤੇ ਇੱਕ ਵਾਰੀ ਫਿਰ ਅੱਜ ਦੇ ਦਿਨ ਪੰਜਾਬੀ ਰੇਡੀਓ USA ਦੀ ਚੌਥੀ ਵਰ੍ਹੇਗੰਢ ਦੇ ਉੱਤੇ 4th ਈਅਰ ਐਨੀਵਰਸਰੀ ਦੇ ਉੱਤੇ ਆਪ ਸਭ ਨੂੰ ਨਿੱਘੀ ਵਧਾਈ ਹੈ। ਅਤੇ ਅੱਜ ਦੇ ਦਿਨ ਜਿਵੇਂ ਆਪ ਸਭ ਜਾਣਦੇ ਹੋ ਵੀ ਰੋਜ਼ਾਨਾ ਇਹ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਅਸੀਂ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ, ਉਹ ਵੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਔਰ ਸੁਣ ਰਹੇ ਜਿੰਨੇ ਵੀ ਸਰੋਤੇ ਨੇ ਜੀ, ਤੁਹਾਨੂੰ ਸਮੁੱਚੀ ਮੈਨੇਜਮੈਂਟ ਨੂੰ, ਜਿੰਨੇ ਵੀ ਅਸੀਂ ਨਾਲ ਜੁੜੇ ਹੋਏ ਹਾਂ ਜੀ ਪੰਜਾਬੀ ਰੇਡੀਓ USA ਦੇ ਨਾਲ, ਸਾਰੀ ਦੀ ਸਾਰੀ ਟੀਮ ਮੇਰੇ ਵੱਲੋਂ ਜੀ ਜਿਹੜੀਆਂ ਬਹੁਤ ਬਹੁਤ ਮੁਬਾਰਕਬਾਦ ਜੀ ਇਸ ਸਾਲਗਿਰਾ ਦੇ ਮੌਕੇ ਦੇ ਉੱਤੇ। ਔਰ 4 ਸਾਲ ਹੋ ਗਏ ਨੇ ਪੰਜਾਬੀ ਰੇਡੀਓ USA ਨੂੰ, ਔਰ ਮੈਨੂੰ ਇਸ ਗੱਲ ਦਾ ਮਾਣ ਹੈ ਜੀ ਕਿ ਮੈਂ ਇਸ ਟੀਮ ਦਾ ਇੱਕ ਪਾਰਟ ਹੈ ਜੀ ਇੱਥੋਂ ਪੰਜਾਬ ਤੋਂ। ਔਰ ਜਿਹੋ ਜਿਹੀ ਲਿਸਨਰਸ਼ਿਪ ਇਹਦੀ ਹੈ ਜੀ USA, ਕੈਨੇਡਾ, ਨਿਊਜ਼ੀਲੈਂਡ ਜਾਂ ਹੁਣ ਤਾਂ ਹੋਰ ਦਾਇਰਾ ਜਿਹੜਾ ਵੱਧ ਰਿਹਾ ਜੀ, ਬੜੀ ਸੁਚੱਜੀ ਲਿਸਨਰਸ਼ਿਪ ਹੈ ਜੀ। ਜਿਹੜੇ ਕਿਉਂਕਿ ਕਾਲਸ ਵੀ 2 ਦਿਨ ਤਕਰੀਬਨ ਹੁੰਦੀਆਂ ਨੇ ਜੀ, ਬੜੀ ਸਹੂਲਤਾਂ ਦੇ ਨਾਲ ਲੋਕ ਜਿਹੜੇ ਉਹ ਫੋਨ ਵੀ ਕਰਦੇ ਨੇ, ਔਰ ਕੁਐਸਚਨ ਵੀ ਐਸੇ ਹੁੰਦੇ ਨੇ ਜਿਹੜੇ ਕਮਾਲ ਦੇ ਜੀ। ਮੈਨੂੰ ਬੜਾ ਮਾਣ ਹੈ ਜੀ ਇਸ ਗੱਲ ਦਾ ਕਿ ਮੈਂ ਵੀ ਤੁਹਾਡੀ ਟੀਮ ਦਾ ਮੈਂਬਰ ਹੈ ਜੀ। ਸਾਨੂੰ ਵੀ ਓਨਾ ਹੀ ਜ਼ਿਆਦਾ ਮਾਣ ਹੈ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਜਰਨਲਿਜ਼ਮ ਕਰਦੇ ਹੁੰਦੇ ਧੜਕ ਹੋ ਕੇ। ਅਤੇ ਅੱਜ ਦਾ ਜਿਹੜਾ ਇਨਫੈਕਟ ਜਿਹੜੀ ਪਹਿਲੀ ਗੱਲ ਆ ਜਿਹੜੀ ਆਪਾਂ ਉਸੇ ਚੀਜ਼ ਦੇ ਤਹਿਤ ਕਰਨਾ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਹਾਂ। ਤੁਹਾਨੂੰ ਕਈ ਵਰ੍ਹਿਆਂ ਤੋਂ ਤੁਸੀਂ ਜਿਹੜੇ ਜੀ ਪ੍ਰੋਗਰਾਮ ਕਰ ਰਹੇ ਹੋ ਅੱਡ ਰੇਡੀਓਜ਼ ਦੇ ਉੱਤੇ, ਜਿੱਦਾਂ ਕੈਨੇਡਾ ਦੇ ਵਿੱਚ, ਹੋਰ ਵੀ ਕਈ ਦੇਸ਼ਾਂ ਦੇ ਵਿੱਚ, ਅਤੇ ਹੁਣ ਤੁਸੀਂ ਪਿਛਲੇ ਕੁਛ ਮਹੀਨਿਆਂ ਤੋਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋ। ਤੁਸੀਂ ਪੰਜਾਬੀ ਰੇਡੀਓ USA ਨੂੰ ਜਿਹੜੇ ਜੀ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ, ਅਤੇ ਜਰਨਲਿਜ਼ਮ ਦੇ ਖੇਤਰ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜਿਹੜੀ ਮੈਂ ਗੱਲ ਕਰਦਾ, ਹਾਲਾਂਕਿ ਇਹ ਗੱਲ ਜਿਹੜੀ ਕਿਸੇ ਲੇਖਕ ਦੇ ਬਾਰੇ ਕਹੀ ਜਾਂਦੀ ਆ ਕਿ ਮੈਨੂੰ ਯਾਦ ਹੈ ਕਿ ਇੱਕ ਵਾਰੀ ਦਲੀਪ ਕੌਰ ਟਵਾਣਾ ਹੋਰਾਂ ਨੇ ਸ਼ਾਇਦ ਇਹ ਗੱਲ ਕਹੀ ਸੀਗੀ, ਜੇ ਮੈਂ ਗਲਤ ਨਹੀਂ ਤਾਂ, ਕਿ ਜਿਹੜਾ ਇੱਕ ਰਾਈਟਰ ਹੈ ਨਾ ਜੀ, ਉਹਦਾ ਕੋਈ 2% ਬਾਹਰ ਆਉਂਦਾ, 98% ਉਹਦੇ ਗਰਭ 'ਚ ਜਿਹੜਾ ਉਹਨਾਂ ਦੀ ਉਹ ਮਰ ਜਾਂਦਾ ਜੀ, ਭਾਵ ਕਿ ਤੋੜ ਭੰਨ ਜਿਹੜੀ ਉਹ ਚੱਲਦੀ ਰਹਿੰਦੀ ਹੈ। ਜੇ ਉਹਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਸਮੁੱਚੀ ਦੁਨੀਆ ਦੇ, ਤੁਸੀਂ ਜਿੱਥੇ ਮਰਜ਼ੀ ਰਹਿੰਦੇ ਹੋ, ਉੱਥੇ ਜਿਹੜਾ ਪੱਤਰਕਾਰੀ ਹੈ ਨਾ ਜੀ, ਉਹ ਵੀ ਕੁਛ ਇਹੋ ਜਿਹੇ ਹੀ ਜਿਹੜੇ ਹਾਲਾਤ ਦੇ ਵਿੱਚੋਂ ਲੰਘ ਰਹੀ ਹੈ ਕਿ ਜਿਹੜਾ ਇੱਕ ਪੱਤਰਕਾਰ ਹੈ, ਜਿਹੜਾ ਇੱਕ ਜਰਨਲਿਸਟ ਹੈ, ਉਹਦੇ 98% ਤਾਂ ਅੰਦਰ ਗਰਭ 'ਚ ਹੀ ਮਰ ਜਾਂਦਾ ਜੀ। 2% ਹੀ ਬਾਹਰ ਆਉਂਦਾ ਜੀ। ਉਹਦੇ ਰੀਜ਼ਨ ਕਈ ਨੇ ਜੀ, ਉਹਦੇ 'ਚ ਆਪਾਂ ਡਿਟੇਲਸ ਜਾਈਏ ਤਾਂ ਬਹੁਤ ਟਾਈਮ ਜਿਹੜਾ ਜੀ ਉਹ ਲੱਗ ਜਾਊਗਾ। ਤੁਹਾਨੂੰ ਪਤਾ ਕਿ ਉਹ ਧਿਰਾਂ ਜਿਹੜੀਆਂ ਨੇ ਉਹ ਭਾਰੂ ਨੇ ਇਸ ਵੇਲੇ, ਜਿਹੜੀਆਂ ਕਿ ਇਹ ਕਹਿੰਦੀਆਂ ਨੇ ਪੰਜਾਬੀ ਦੀ ਉਸ ਕਹਾਵਤ ਵਾਂਗੂ ਕਿ ਤੂੰ ਗੱਲ ਮੂੰਹ 'ਚੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢੂਗਾ ਜੀ। ਸੋ ਇਸ ਕਿਸਮ ਦੇ ਹਾਲਾਤਾਂ ਦੇ ਵਿੱਚ ਜਿਹੜੇ ਪੁਰੇਵਾਲ ਸਾਹਿਬ ਹੁੰਦੇ ਸਨ, ਦੇਸ਼ ਪ੍ਰਦੇਸ਼ ਦੇ ਐਡੀਟਰ, ਉਹਨਾਂ ਨੇ ਇੱਕ ਵਾਰੀ ਲਿਖਿਆ ਸੀਗਾ, ਮੈਨੂੰ ਯਾਦ ਹੈ ਬੜੇ ਸਾਲ ਪਹਿਲਾਂ ਜਦੋਂ ਇਸ ਦੁਨੀਆ ਦੇ ਵਿੱਚ ਉਹ ਸਨ, ਔਰ ਬੜੀ ਵਧੀਆ ਉਹ ਐਡੀਟੋਰੀਅਲ ਲਿਖਦੇ ਹੁੰਦੇ ਸਨ ਕਿ ਵਿਦੇਸ਼ਾਂ ਦੇ ਵਿੱਚ ਪੱਤਰਕਾਰੀ ਕਰਨੀ ਜਿਹੜੀ ਉਹ ਉਸ ਤਰ੍ਹਾਂ ਦੀ ਮਾਲਾ ਗਲ ਦੇ ਵਿੱਚ ਪਾ ਕੇ ਘੁੰਮਣ ਵਾਲੀ ਗੱਲ ਹੈ ਜੀ। ਸੋ ਜਦੋਂ ਉਸ ਤਰ੍ਹਾਂ ਦੀ ਮਾਲਾ ਤੁਸੀਂ ਗਲ 'ਚ ਪਾ ਕੇ ਘੁੰਮਦੇ ਹੋ, ਫਿਰ ਪੱਛ ਵੀ ਲੱਗਦੇ ਨੇ, ਪਰ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਜੇ ਉਹ ਕਹਿ ਦਿੰਦੇ ਹੋ ਤਾਂ ਮੈਂ ਸਮਝਦਾ ਜੀ ਕਿ ਫਿਰ ਜਿਹੜਾ ਨਾ ਜੀ ਕੁਛ ਸਕੂਨ ਜਿਹੜਾ ਇੱਕ ਪੱਤਰਕਾਰ ਜਿਹੜਾ ਜੀ ਜਰਨਲਿਸਟ ਆ ਉਹ ਮਹਿਸੂਸ ਕਰਦਾ। ਅਤੇ ਉਹੋ ਜਿਹਾ ਹੀ ਸਕੂਨ ਜਦੋਂ ਸਵੇਰ ਨੂੰ, ਮੇਰੇ ਮੁਤਾਬਕ ਸਵੇਰ ਨੂੰ ਤੁਹਾਡੀ ਸ਼ਾਮ ਹੁੰਦੀ ਹੈ, ਜਦੋਂ ਮੈਂ ਨਿਊਜ਼ ਕਰਕੇ ਹੱਸਦਾ ਜੀ ਪੰਜਾਬੀ ਰੇਡੀਓ ਦੇ ਉੱਤੇ, ਤਾਂ ਇੱਕ ਅਜੀਬ ਕਿਸਮ ਦਾ ਸਕੂਨ ਹੁੰਦਾ ਜੀ ਕਿ ਹਾਂ ਤੁਸੀਂ ਜਿਹੜੀ ਨਾ ਜੀ ਉਹ ਗੱਲ ਕਹਿਣੀ ਸੀ ਉਹ ਕਹਿ ਦਿੱਤੀ ਕੁਛ ਇਸ ਤਰੀਕੇ ਦੇ ਨਾਲ ਜੀ ਕਿ ਕੁਛ ਸ਼ੇਰ ਨੇ ਜਿਹੜੇ ਮੈਂ ਸਮਝਦਾ ਕਿ ਇਹਦੇ ਉੱਤੇ ਹੀ ਢੁਕਦੇ ਨੇ ਕਿ ਪੰਛੀ ਕਿਉਂ ਗੁੰਮਸੁੰਮ ਨੇ, ਪੱਤੇ ਕੋ ਚੀਕ ਰਹੇ, ਆ ਮਿਲ ਕੇ ਦੁਆ ਕਰੀਏ ਇਹ ਮੌਸਮ ਠੀਕ ਰਹੇ, ਕਿੱਥੇ ਉਹ ਖੁਸ਼ਬੂਆਂ ਉਹ ਨਿਖਰੀਆਂ ਜੂਹਾਂ, ਬਸ ਧੂੰਆਂ ਹੀ ਧੂੰਆਂ ਹੁਣ ਆਪਾਂ ਢੀਕ ਰਹੇ, ਤੂੰ ਕਹਿ ਦੇ ਜੋ ਕਹਿਣਾ, ਇੰਨਾ ਕੀ ਚੁੱਪ ਰਹਿਣਾ, ਅਣਬੋਲੇ ਸ਼ਬਦਾਂ ਦੀ ਕੁਝ ਤਾਂ ਤਸਦੀਕ ਰਹੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਇਸ ਨਜ਼ਰ ਦੇ ਨਾਲ ਪੰਜਾਬੀ ਰੇਡੀਓ USA ਨੂੰ ਤੁਸੀਂ ਦੇਖਦੇ ਹਾਂ, ਅਤੇ ਅਸੀਂ ਵੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਜਿਹੜਾ ਜੀ ਨਿਰਭੈਤਾ ਦੇ ਨਾਲ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਆ ਹਰ ਇੱਕ ਪੱਤਰਕਾਰ ਨੂੰ ਜੋ ਵੀ ਉਹ ਕਹਿਣਾ ਚਾਹੁੰਦੇ ਆ ਉਸ ਦਾ ਹਮੇਸ਼ਾ ਹੀ ਜਿਹੜਾ ਮੌਕਾ ਮਿਲਦਾ ਰਹੇ। ਅਤੇ ਬਲਤੇਜ ਪੰਨੂ ਜੀ, ਹੁਣ ਆਪਾਂ ਆਪਣੀਆਂ ਖਬਰਾਂ ਆ ਉਸ ਦੇ ਵੱਲ ਜਿਹੜਾ ਜੀ ਵੱਧਦੇ ਹਾਂ। ਸਭ ਤੋਂ ਪਹਿਲੀ ਗੱਲ ਕਰਦੇ ਹਾਂ ਆਪਾਂ ਭਾਜਪਾ ਦੇ ਵੱਲ, ਵੀ ਭਾਜਪਾ ਦੇ ਵਿੱਚ ਜਿਹੜੇ ਬਜ਼ੁਰਗ ਲੀਡਰ ਆ, ਬਜ਼ੁਰਗਾਂ ਨੂੰ ਕਹਿੰਦੇ ਆ ਜੀ ਇੱਕ ਪਾਸੇ ਹੁਣ ਖੁੱਡੇ ਲਾਉਣ ਦੀ ਜਿਹੜੀ ਆ ਜੀ ਪੂਰੀ ਤਿਆਰੀ ਹੋ ਚੁੱਕੀ ਆ। ਇੱਕ ਨਾ ਉਹ ਪੁਰਾਣੀ ਜੰਜ ਦੀ ਗੱਲ ਸੁਣਾਉਂਦੇ ਹੁੰਦੇ ਆ ਵੀ ਕਿਸੇ ਮੁੰਡੇ ਨੇ ਕਿਹਾ ਸੀਗਾ ਵੀ ਬਜ਼ੁਰਗ ਨਹੀਂ ਨਾਲ ਕੋਈ ਖੜਨਾ, ਸਾਰੇ ਜਵਾਨ ਹੀ ਲਿਜਾਣੇ ਆ। ਤੇ ਉਹ ਇੱਕ ਬਜ਼ੁਰਗ ਜਿਹੜਾ ਸੀ ਉਹਨਾਂ ਦੀ ਫੈਮਿਲੀ 'ਚ ਉਹ ਕਹਿੰਦਾ ਜੀ ਮੈਨੂੰ
ਟਰੰਕ 'ਚ ਬੰਦ ਕਰਕੇ ਲੈ ਜਾਓ, ਇੱਕ ਬਜ਼ੁਰਗ ਦੀ ਜ਼ਰੂਰਤ ਜਿਹੜੀ ਆ ਉਹ ਹੁੰਦੀ ਆ। ਜੀ। ਤੋ ਕਹਿੰਦੇ ਜੀ ਜਦੋਂ ਬਰਾਤ ਢੁੱਕੀ ਜਾ ਕੇ ਤੇ ਉਹਨਾਂ ਨੇ ਕੁੜੀ ਵਾਲਿਆਂ ਨੇ ਸੋਚਿਆ ਵੀ ਇਹਨਾਂ 'ਚ ਬਜ਼ੁਰਗ ਹੀ ਨਹੀਂ ਕੋਈ ਹੈਗਾ, ਇਹ ਸਾਰੇ ਉਹੋ ਜਿਹੇ ਆ ਗਏ ਨੇ। ਜੀ ਉਹਨਾਂ ਨੇ ਫਿਰ ਸ਼ਰਤ ਇਹ ਰੱਖੀ ਜੀ ਵੀ ਇੱਕ ਬੱਕਰਾ ਜਿਹੜਾ ਨਾ ਜੀ ਇੱਕ ਬਰਾਤੀ ਨੂੰ ਖਾਣਾ ਪਊਗਾ, ਤਾਂ ਅਸੀਂ ਕੁੜੀ ਤੋਰਾਂਗੇ। ਤੇ ਅੱਗੋਂ ਜਦੋਂ ਫਿਕਰਮੰਦੀ 'ਚ ਪੈ ਗਏ ਵੀ ਇੱਕ ਬੰਦਾ ਇੱਕ ਬੱਕਰਾ ਕਿੱਥੋਂ ਖਾਊਗਾ, ਫਿਰ ਕਿਸੇ ਨੂੰ ਚੇਤਾ ਆਇਆ ਵੀ ਬਜ਼ੁਰਗ ਟਰੰਕ 'ਚ ਹੈਗਾ, ਉਹਨੂੰ ਜਾ ਕੇ ਪੁੱਛੋ। ਉਹਨੂੰ ਪੁੱਛਿਆ, ਕਹਿੰਦਾ ਜੀ ਕੋਈ ਐਡੀ ਸਮੱਸਿਆ ਦਾ ਹੱਲ ਹੈਗਾ, ਉਹਨਾਂ ਨੂੰ ਕਹੋ ਇੱਕ ਬੱਕਰਾ ਬਣਾਈ ਚੱਲੋ ਤੇ ਲਿਆਈ ਚੱਲੋ। ਤੇ ਉਹ ਕੁੜੀ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਵੀ ਬਜ਼ੁਰਗ ਲੁਕੋਇਆ ਜ਼ਰੂਰ ਆ ਕਿਤੇ ਨਾ ਕਿਤੇ। ਹੁਣ ਜਿਹੋ ਜਿਹੀ ਟੀਮ ਜਿਹੜੀ ਮੋਦੀ ਦੀ ਬਣ ਗਈ ਇਹਨਾਂ ਦੀ, ਉਹ ਹੁਣ ਉਹੋ ਜਿਹੀ ਆ ਜਿਹੜੀ ਮੁੰਡ ਪੁਣੇ ਵਾਲੀ, ਜਿਹੜੀ ਇਹ ਸਮਝਦੀ ਆ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਹੁਣ ਲਾ ਦਿਓ ਖੁੱਡੇ ਲਾਈਨ, ਤਾਂ ਕਿ RSS ਜਿਹੜੀ ਹੈ ਸ਼ਾਇਦ ਉਹ ਖੁੱਲ ਕੇ ਖੇਡ ਸਕੇ। ਇਹ RSS ਦੀ ਹੀ ਪਲੈਨਿੰਗ ਜਿਹੜੀ ਹੋ ਸਕਦੀ ਆ। ਬੇਸ਼ੱਕ ਇਹ ਕਿਹਾ ਗਿਆ ਕਿ ਜਿਹੜਾ ਭਾਜਪਾ ਸੰਸਦੀ ਬੋਰਡ ਆ ਉਹਦੇ ਵਿੱਚੋਂ ਬਜ਼ੁਰਗ ਜਿਹੜੇ ਆਗੂ ਨੇ ਉਹਨਾਂ ਨੂੰ ਸਾਈਡ ਤੇ ਰੱਖ ਲਿਆ ਜਾਊਗਾ ਔਰ ਇੱਕ ਨਵਾਂ ਪਾਰਲੀਮਾਨੀ ਬੋਰਡ ਜਿਹੜਾ ਜੀ ਉਹ ਬਣਾਇਆ ਜਾਊਗਾ ਜਿਹਦਾ ਨਾਮ ਮਾਰਗਦਰਸ਼ਕ ਮੰਡਲ ਹੋਊਗਾ। ਬਜ਼ੁਰਗ ਜਿਹੜੇ ਟਰੰਕਾਂ 'ਚ ਬੰਦ ਹੋਣਗੇ ਜੀ, ਜੇ ਕੋਈ ਸਿਚੁਏਸ਼ਨ ਉਹੋ ਜਿਹੀ ਆ ਜਾਏ ਬੱਕਰਾ ਖਾਣ ਵਾਲੀ, ਫਿਰ ਉਹਨਾਂ ਨੂੰ ਟਰੰਕ ਖੋਲ ਕੇ ਪੁੱਛਿਆ ਜਾ ਸਕੇ ਕਿ ਇਹਦਾ ਹੱਲ ਜਿਹੜਾ ਜੀ ਉਹ ਕੀ ਕਰੀਏ। ਇਹਦੇ 'ਚ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਜਿਹੜੇ ਨੇ ਜੀ, ਇਹ ਸਾਰੇ ਦੇ ਸਾਰੇ ਇਹਦੇ ਵਿੱਚ ਸ਼ਾਮਲ ਨੇ। ਔਰ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਅਸੀਂ ਅਣਦੇਖਿਆ ਨਹੀਂ ਕਰ ਰਹੇ, ਬਲਕਿ ਇਹਨਾਂ ਦੀ ਬੋਰਡ ਹੁਣ ਜਿਹੜਾ ਉਹ ਸੈਪਰੇਟਲੀ ਅਸੀਂ ਬਣਾ ਰਹੇ ਹਾਂ ਜੀ। ਤੇ ਮੈਨੂੰ ਲੱਗਦਾ ਜੀ ਸੈਪਰੇਟ ਤੇ ਰੱਖਣਗੇ, ਜਿੱਦਾਂ ਤੁਸੀਂ ਆਖਿਆ ਵੀ ਮੁੰਡ ਪੁਣੇ ਦੇ ਵਿੱਚ ਇਹ ਇਸ ਟਾਈਮ ਡਟੇ ਹੋਏ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਜਿਹੜੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਉੱਥੋਂ ਪਤਾ ਲੱਗਦਾ ਰਹਿੰਦਾ ਵੀ ਟੀਚਰ ਬੜੀ ਲੰਬੀ ਛੁੱਟੀ ਤੇ ਜਿਹੜੇ ਆ ਜੀ ਗਏ ਰਹਿੰਦੇ ਆ। ਤੇ ਕੋਈ ਇੱਦਾਂ ਦਾ ਜਿਹੜਾ ਜੀ ਕਹਿੰਦੇ ਵੀ ਆ ਰਿਹਾ ਹੈ, ਕੋਈ ਬਿੱਲ ਪਾਸ ਕਰਨਾ ਹੈ ਜਾਂ ਇੱਦਾਂ ਦਾ ਇੱਕ ਲਾਭ ਬਣਾ ਦੇਣਾ ਵੀ ਜਿਹੜੀ ਬਹੁਤੀ ਲੰਬੀ ਤੇ ਛੁੱਟੀ ਤੇ ਗਏ ਹੋਏ ਆ ਟੀਚਰ ਆ, ਉਹਨਾਂ ਦੀ ਹੁਣ ਪੱਕੀ ਛੁੱਟੀ ਕਰ ਦੇਣੀ ਆ। 1200 ਦੇ ਕਰੀਬ ਨੇ ਜੀ ਟੀਚਰ ਇਦਾਂ ਦੇ ਪੰਜਾਬ ਦੇ, ਜਿਹੜੇ ਕਿ ਲੰਬੀ ਛੁੱਟੀ ਲੈ ਕੇ ਅਮਰੀਕਾ, ਕੈਨੇਡਾ, ਇੰਗਲੈਂਡ ਜਿਹੜੇ ਜਾਂ ਤਾਂ ਉੱਥੋਂ ਦੇ PR ਹੋ ਗਏ ਨੇ ਜਾਂ ਫਿਰ ਉੱਥੇ ਘੁੰਮਣ ਫਿਰਨ ਦੇ ਚੱਕਰ 'ਚ ਗਏ ਜੀ, ਉੱਥੇ ਹੀ ਉਹ ਰਹਿ ਗਏ। ਹੁਣ ਪੰਜਾਬ ਸਿੱਖਿਆ ਬੋਰਡ ਇੱਕ ਵਾਰੀ ਫਿਰ, ਹਾਲਾਂਕਿ ਇਹ ਗੱਲ ਜਿਹੜੀ ਪਹਿਲਾਂ ਵੀ ਚੱਲੀ ਸੀਗੀ ਸਾਲ ਕੁ ਪਹਿਲਾਂ, ਉਦੋਂ ਵੀ ਇਸ ਤਰ੍ਹਾਂ ਕਿਹਾ ਗਿਆ ਸੀ, ਗੱਲ ਫਿਰ ਵਿੱਚ ਵਿਚਾਲੇ ਕਿਤੇ ਨਾ ਕਿਤੇ ਜਿਹੜੀ ਰਹਿ ਗਈ। ਔਰ ਇਹ ਵੀ ਪਤਾ ਲੱਗਾ ਸੀਗਾ ਕਿ ਬਹੁਤ ਸਾਰੇ ਜਿਹੜੇ ਨੇ ਉਹ ਆ ਕੇ ਉਹਨਾਂ ਨੇ ਜੁਆਇਨ ਕੀਤਾ, ਫੇਰ ਲੰਮੀ ਛੁੱਟੀ ਤੇ ਚਲੇ ਗਏ। ਸੋ ਚੋਰ ਮੋਰੀਆਂ ਤਾਂ ਉਹਨਾਂ ਕੋਲ ਵੀ ਹੈਗੀਆਂ ਨਾ ਕੋਈ ਕੱਢ ਲੈਂਦੇ ਨੇ। ਸੋ ਹੁਣ ਫੇਰ ਇੱਕ ਵਾਰੀ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਹੋਰਾਂ ਨੇ ਕਿਹਾ ਕਿ 1200 ਦੇ ਕਰੀਬ ਜਿਹੜੇ ਅਧਿਆਪਕ ਲੰਬੀ ਛੁੱਟੀ ਤੇ ਗਏ ਨੇ, ਉਹਨਾਂ ਨੂੰ ਪੱਕੀ ਛੁੱਟੀ ਦੇ ਉੱਤੇ ਜਿਹੜਾ ਜੀ ਉਹ ਭੇਜਿਆ ਜਾ ਰਿਹਾ। 27,000 ਦੇ ਕਰੀਬ ਅਧਿਆਪਕਾਂ ਦੀਆਂ ਅਸਾਮੀਆਂ ਇਸ ਵੇਲੇ ਪੰਜਾਬ ਦੇ ਵਿੱਚ ਖਾਲੀ ਨੇ। ਇਹ ਕਿਹਾ ਗਿਆ ਜੀ ਕਿ ਅਸੀਂ ਇਹਨਾਂ ਨੂੰ ਭਰਾਂਗੇ, ਪਰ 27,000 ਅਸਾਮੀਆਂ ਭਰੀਆਂ ਜਾ ਸਕਣਗੀਆਂ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ। ਕਿਉਂਕਿ ਆਲਰੇਡੀ ਆਪਾਂ ਦੇਖ ਰਹੇ ਹਾਂ ਜੀ ਟੀਚਰ ਜਿਹੜੇ ਆ ਜੀ ਨੌਕਰੀ ਦੇ ਲਈ ਤਾਂ ਬੜੀ ਜਗ੍ਹਾ ਦੇ ਉੱਤੇ ਕੋਈ ਲੱਗ ਰਿਹਾ ਜੀ, ਕੋਈ ਕਿਸੇ ਜਗ੍ਹਾ ਦੇ ਉੱਤੇ ਧਰਨਾ ਦੇ ਰਿਹਾ, ਕੋਈ ਕਿਤੇ ਦੇ ਰਿਹਾ, ਕੋਈ ਟੈਂਕੀਆਂ ਦੇ ਚੜੇ ਬੈਠੇ ਆ। ਸੋ ਦੇਖਦੇ ਹਾਂ ਜੀ ਇਹਨਾਂ ਟੀਚਰਾਂ ਨੂੰ ਭਰਦੇ ਆ ਜਾਂ ਬਸ ਐਵੇਂ ਟਰਕਾਈ ਛੱਡਦੇ ਨੇ। ਅਗਲੀ ਗੱਲ ਕਰਦੇ ਹਾਂ ਤਲਵੰਡੀ ਸਾਬੋ ਦੇ ਵਿੱਚ, ਜਿੱਥੇ ਕਹਿੰਦੇ ਵੀ ਚੋਣ ਜ਼ਾਬਤੇ ਦੀ ਜਿਹੜੀ ਜੀ ਪੱਕੀ ਉਲੰਘਣਾ ਹੋਈ ਜਿੱਦਣ ਚੋਣਾਂ ਪਈਆਂ ਸੀ, ਪਰ ਚੋਣ ਕਮਿਸ਼ਨ ਨੂੰ ਇੱਦਾਂ ਲੱਗ ਰਿਹਾ ਜੀ ਉਹਨਾਂ ਨੂੰ ਕੁਛ ਦਿਖਿਆ ਨਹੀਂ ਵੀ ਜਿਹੜਾ ਕੁਛ ਗਲਤ ਹੋਇਆ ਹੈ ਉੱਥੇ। ਜੀ ਜਿਹੜਾ ਚੋਣ ਕਮਿਸ਼ਨ ਆ ਜੀ, ਉਹਨੇ ਜਿਸ ਤਰੀਕੇ ਦੇ ਨਾਲ ਭੇਜੀ ਆ ਰਿਪੋਰਟ ਜਿਹੜੀ ਆ ਕਿ ਉੱਥੇ ਤਾਂ ਕੁਝ ਵੀ ਨਹੀਂ ਹੋਇਆ, ਤੋ ਇਸ ਕਰਕੇ ਚੋਣ ਕਮਿਸ਼ਨ ਜਿਹੜਾ CEO ਆ ਉਹਨਾਂ ਨੂੰ ਕੁਝ ਵੀ ਨਹੀਂ ਦੱਸਿਆ। ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਕਾਂਗਰਸ ਦੇ ਵੱਲੋਂ ਹਾਕਮ ਧਿਰ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਗਈ ਆ, ਉਹਦਾ ਵਿਰੋਧ ਜਿਹੜਾ ਨਾ ਜੀ ਇਸ ਵੇਲੇ ਕੀਤਾ ਜਾ ਰਿਹਾ। ਔਰ ਦੋਨਾਂ ਨੇ ਵੱਖੋ ਵੱਖਰੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਨੇ ਲਾ ਕੇ ਇਹ ਗੱਲ ਕਹੀ ਆ ਕਿ ਜਿਹੜੇ ਸਿਕੰਦਰ ਸਿੰਘ ਮਲੂਕਾ ਹੋਰੀ ਨੇ ਉਹ ਬਾਹਰਲੇ ਸਨ ਹਲਕੇ ਤੋਂ, ਉਹ ਉੱਥੇ ਕੀ ਕਰਦੇ ਰਹੇ, ਉਹ ਕਿਵੇਂ ਅਗਵਾਈ ਜਿਹੜੀ ਸੀ ਗੁਰਦੁਆਰੇ ਦੇ ਵਿੱਚ ਬਹਿ ਕੇ ਸਾਰੇ ਉਹਨਾਂ ਗਰੁੱਪਾਂ ਦੀ ਕਰਦੇ ਰਹੇ, ਜਿਹੜੇ ਡਾਂਗਾ ਵੀ ਚਲਾਉਂਦੇ ਰਹੇ ਤੇ ਗੋਲੀਆਂ ਵੀ ਚਲਾਉਂਦੇ ਰਹੇ, ਉਹਦੇ ਵਾਸਤੇ ਕੁਝ ਵੀ ਜਿਹੜਾ ਦੀ ਚੋਣ ਕਮਿਸ਼ਨ ਨਹੀਂ ਬੋਲਿਆ। ਜਿਹੜੀਆਂ ਫੋਟੋਆਂ ਇੱਥੋਂ ਦੇ ਇੱਕ ਪ੍ਰਮੁੱਖ ਅਖਬਾਰ ਨੇ ਲਾਈਆਂ ਸਨ, ਜਿਹਦੇ ਵਿੱਚ ਪਿਸਤੌਲ ਲੈ ਕੇ ਸ਼ਰੇਆਮ ਜਿਹੜੇ ਲੋਕ ਸਨ ਹਾਕਮ ਧਿਰ ਦੇ ਉਹ ਫਿਰ ਰਹੇ ਸਨ, ਉਹਦਾ ਕੋਈ ਐਕਸ਼ਨ ਜਿਹੜਾ ਜੀ ਅਜੇ ਤੱਕ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਨਹੀਂ ਲਿਆ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਹਵਾਈ ਫਾਇਰਿੰਗ ਹੈ ਉਹ ਤਾਂ ਜੱਸੀ ਦੇ ਗਨਮੈਨ ਨੇ ਕੀਤੀ ਸੀ, ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ। ਅਕਾਲੀ ਦਲ ਦੇ ਵੱਲੋਂ ਕਿਸੇ ਵੱਲੋਂ ਫਾਇਰਿੰਗ ਜਿਹੜੀ ਆ ਉਹ ਨਹੀਂ ਕੀਤੀ ਗਈ, ਜਦੋਂ ਕਿ ਇਹ ਜਗ ਜ਼ਾਹਰ ਹੈ ਜੀ ਕਿ ਜੀਤਮਿੰਦਰ ਸਿੰਘ ਸਿੱਧੂ ਹੋਰਾਂ ਦੇ ਗਰੁੱਪ ਦੇ ਵਿੱਚੋਂ ਫਾਇਰਿੰਗ ਜਿਹੜੀ ਸੀ ਪਹਿਲਾਂ ਸਟਾਰਟ ਹੋਈ ਸੀ ਔਰ ਹਵਾ ਦੇ ਵਿੱਚ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਗਈਆਂ ਸਨ। ਇਹ ਮੋਟੀ ਪੱਟੀ ਜਿਹੜੀ ਆ ਜੀ ਕਦੋਂ ਕੁ ਖੁੱਲੂਗੀ ਜਾਂ ਨਹੀਂ ਖੁੱਲੂਗੀ, ਲੱਗਦਾ ਨਹੀਂ ਜਿਹੜੀ ਉਹ ਖੁੱਲੂਗੀ। 25 ਤਰੀਕ ਨੂੰ ਜਿਹੜੇ ਕੱਲ ਨੂੰ ਚੋਣ ਨਤੀਜੇ ਆਉਣੇ ਨੇ, ਸ਼ਾਇਦ ਉਸ ਤੋਂ ਬਾਅਦ ਕੁਛ ਨਾ ਕੁਛ ਇਹਦੇ ਉੱਤੇ ਅਸਰ ਪਵੇ, ਪਰ
ਤਲਵੰਡੀ ਸਾਬੋ ਦੇ ਨਤੀਜੇ ਦੇ ਉੱਤੇ ਇਹਦਾ ਅਸਰ ਜਿਹੜਾ ਜ਼ਰੂਰ ਦੇਖਣ ਨੂੰ ਮਿਲੂਗਾ ਜੀ, ਜਦੋਂ ਇਹਦੇ ਨਤੀਜੇ ਸਾਹਮਣੇ ਆ ਜਾਣਗੇ ਜੀ। ਤੇ ਵੈਸੇ ਕਈ ਵਾਰੀ ਇਦਾਂ ਹੁੰਦਾ ਆ ਪੰਨੂ ਜੀ ਵੀ ਜਿਹੜਾ ਚੋਣ ਕਮਿਸ਼ਨ ਆ ਜਾਂ ਕੋਈ ਵੀ ਆ ਉਹ ਆਪਣੀ ਇਨਵੈਸਟੀਗੇਸ਼ਨ ਨੂੰ ਕਈ ਦਿਨ ਲਾ ਦਿੰਦਾ। ਇਹਨਾਂ ਨੇ ਤਾਂ ਬੜੀ ਜਲਦੀ ਕਲੀਨ ਚਿੱਟ ਦੇਤੀ। ਨਹੀਂ, ਇਹ ਤਾਂ ਜੇਬ 'ਚ ਪਾਈ ਹੋਈ ਹੈ ਜੀ ਸਟੈਂਪ ਜਿਹੜੀ ਕਲੀਨ ਚਿੱਟ ਵਾਲੀ। ਇੱਥੇ ਤਾਂ ਜੇ ਕਿਸੇ ਦੇ ਉੱਤੇ ਸਮਗਲਿੰਗ ਦਾ ਦੋਸ਼ ਲੱਗਦਾ ਕਿਸੇ ਮੰਤਰੀ ਦੇ ਉੱਤੇ, ਤੇ ਮੇਰਾ ਖਿਆਲ ਹਾਰਡਲੀ 5 ਮਿੰਟ ਲੱਗਦੇ ਆ ਜੀ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਇਹ ਕਹਿ ਦਿੱਤਾ ਜਾਂਦਾ ਜੀ ਕਿ ਇਹ ਤਾਂ ਬੰਦੇ ਦਾ ਕੋਈ ਹੱਥ ਹੀ ਨਹੀਂ ਹੈਗਾ, ਇਹ ਤਾਂ ਐਵੇਂ ਜਿਹੜੇ ਵਿਰੋਧੀ ਧਿਰ ਉਹ ਕਰ ਰਹੀ ਹੈ ਜੀ, ਇਹਦੇ ਭੰਡੀ ਪ੍ਰਚਾਰ ਜਿਹੜਾ ਜੀ ਉਹ ਕਰ ਰਹੀ ਹੈ। ਕਲੀਨ ਚਿੱਟ ਲਾਉਣ ਲੱਗਿਆ ਤਾਂ ਮਿੰਟ ਲਾਉਂਦੇ ਨੇ ਜੀ। ਦੂਜੇ ਪਾਸੇ ਜੇ ਇਹ ਵੀ ਨਾਲ ਦੀ ਨਾਲ ਕਹਿ ਦਿੰਦੇ ਨੇ ਕਿ ਜਿਹੜੀ ਫਲਾਨੀ ਜਿਹੜੀ ਜੁੱਤੀ ਸੁੱਟਣ ਵਾਲੀ ਸੀ ਇਹਦੇ ਵਿੱਚ ਤਾਂ ਫਲਾਣੇ ਬੰਦਿਆਂ ਦਾ ਨਾਮ ਸ਼ਾਮਲ ਹੈ, ਉਹ ਵੀ ਮਿੰਟੋ ਮਿੰਟੀ ਇਨਵੈਸਟੀਗੇਸ਼ਨ ਜਿਹੜੀ ਸਾਹਮਣੇ ਆ ਜਾਂਦੀ ਹੈ। ਇਹ ਡਿਪੈਂਡ ਕਰਦਾ ਕਿ ਅੱਗੇ ਕੌਣ ਹੈ ਜੀ। ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ। ਤੇ ਤੁਸੀਂ ਜੁੱਤੀ ਸੁੱਟਣ ਵਾਲੀ ਗੱਲ ਕੀਤੀ ਹੈ, ਤੇ ਆਪਾਂ ਜਿਹੜਾ ਜੇ ਫੇਸਬੁੱਕ ਦੇ ਉੱਤੇ ਦੇਖੀਏ, ਸੋਸ਼ਲ ਮੀਡੀਆ ਤੇ ਦੇਖੀਏ, ਇੱਕ ਵਿਕਰਮ ਦੇ ਹੱਕ ਦੇ ਵਿੱਚ ਇੱਕ ਜੁੱਤੀ ਜਿਹੜੀ ਵਾਲੀ ਇੱਕ ਬਹੁਤ ਵੀਡੀਓਜ਼ ਜਿਹੜੀਆਂ ਲਗਾਤਾਰ ਚੱਲ ਰਹੀਆਂ, ਉਸ ਦੇ ਬਾਰੇ ਵੀ ਜ਼ਰੂਰ ਦੱਸੋ ਸਰੋਤਿਆਂ ਨੂੰ। ਇਹ ਤਾਂ ਆਮ ਵਿਕਰਮ ਨਾਂ ਦਾ ਜਿਹੜਾ ਪੇਜ ਹੈ ਜੀ, ਇਸ ਵੇਲੇ ਜੇ ਕੋਈ ਫੇਸਬੁੱਕ ਦੇ ਉੱਤੇ ਹੈਗੇ ਨੇ ਤਾਂ ਜਦੋਂ ਜਾਣਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿੱਡਾ ਵੱਡਾ ਰੋਸ ਜਿਹੜਾ ਜੀ ਉਹ ਵਿਕਰਮ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹਨੂੰ ਲੈ ਕੇ ਇਸ ਵੇਲੇ ਹੋ ਰਿਹਾ। ਤੋ ਕਿਉਂਕਿ ਪਿਛਲੇ ਦਿਨਾਂ ਤੋਂ ਆਪਾਂ ਵੀ ਦੇਖਦੇ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ ਸੀਗਾ ਕਿ ਉਹ ਫੇਸਬੁੱਕ ਦੇ ਉੱਤੇ ਐਕਟਿਵ ਨੇ ਔਰ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਉਹਨਾਂ ਕਿਹਾ ਕਿ ਮੈਂ ਪੜ੍ਹੂੰਗਾ ਵੀ ਸਾਰੇ। ਤੋ ਜੇ ਉਹ ਵਾਕਈ ਐਕਟਿਵ ਨੇ ਤੇ ਉਹਨਾਂ ਦੇ ਚਾਹਣ ਵਾਲੇ ਜਿਹੜੇ ਨੇ ਉਹ ਉਹਨਾਂ ਤੱਕ ਪਹੁੰਚਾ ਦੇਣ ਜੀ ਕਿ ਲੋਕਾਂ ਦੇ ਵਿੱਚ ਰੋਸ ਜਿਹੜਾ ਬੜੇ ਵੱਡੇ ਪੱਧਰ ਦੇ ਉੱਤੇ ਫੈਲ ਰਿਹਾ। ਸਰਕਾਰ ਨੂੰ ਅਜੇ ਵੀ ਸਿਆਣਪ ਤੋਂ ਕੰਮ ਜਿਹੜਾ ਜੀ ਉਹ ਲੈਣਾ ਚਾਹੀਦਾ। ਇਹ ਕੋਈ ਗੁਨਾਹ ਨਹੀਂ ਕੀਤਾ ਇਹਨਾਂ ਲੋਕਾਂ ਨੇ, ਵਿਕਰਮ ਤੇ ਉਹਦੇ ਸਾਥੀਆਂ ਨੇ। ਇਹ ਕੋਈ ਕ੍ਰਿਮੀਨਲ ਟਾਈਪ ਦੇ ਲੋਕ ਨਹੀਂ ਹੈਗੇ, ਬੇਰੁਜ਼ਗਾਰ ਨੇ ਜੀ। ਸਿਰਫ ਰੋਸਾ ਹੈ ਉਹਨਾਂ ਦੇ ਦਿਲਾਂ ਦੇ ਵਿੱਚ। ਜੇ ਰੋਸੇ ਨੂੰ ਹੱਲ ਨਾ ਕੀਤਾ ਜਾਵੇ, ਘਰ ਟੁੱਟ ਜਾਂਦੇ ਨੇ, ਸੂਬੇ ਟੁੱਟ ਜਾਂਦੇ ਨੇ, ਮੁਲਕ ਟੁੱਟ ਜਾਂਦੇ ਨੇ। ਰੋਸ ਜਿਹੜਾ ਉਹਨੂੰ ਪੜ੍ਹਨਾ ਜ਼ਰੂਰੀ ਹੈ। ਇਨਵੈਸਟੀਗੇਸ਼ਨ ਇਹਦੀ ਨਹੀਂ ਹੋਣੀ ਚਾਹੀਦੀ ਕਿ ਜੁੱਤੀ ਸੁੱਟਣ ਦੇ ਪਿੱਛੇ ਕੌਣ ਧਿਰਾਂ ਸਨ। ਇਨਵੈਸਟੀਗੇਸ਼ਨ ਇਸ ਚੀਜ਼ ਦੀ ਹੋਣੀ ਚਾਹੀਦੀ ਹੈ ਕਿ ਲੋਕਾਂ ਦੇ ਵਿੱਚ ਰੋਸ ਜਿਹੜਾ ਇੰਨਾ ਕਿਉਂ ਫੈਲ ਰਿਹਾ। ਜੀ ਬਿਲਕੁਲ। ਤੇ ਆਪਾਂ ਅਗਲੀ ਗੱਲ ਕਰਦੇ ਹਾਂ, ਚਾਰਟਰਡ ਅਕਾਊਂਟੈਂਟ ਦੀ ਜਿਹੜੀ ਨਿਯੁਕਤੀ ਆ ਉਸ ਦੇ ਉੱਤੇ ਜਿਹੜੀ ਹੈ ਜੀ ਮੋਹਰ ਲਾ ਦਿੱਤੀ ਆ, ਉਸ ਦੇ ਵਿੱਚ ਕੋਈ ਸਵਾਲ ਨਹੀਂ ਉਠਾਇਆ ਗਿਆ। ਇਹ ਚਾਰਟਰਡ ਅਕਾਊਂਟੈਂਟ ਉਹੀ ਹੈ ਜੀ ਜਿਹੜੇ ਸਾਲ ਦੀ ਕਰੋੜ ਰੁਪਈਆ ਸਿਰਫ ਤਨਖਾਹ ਲੈਂਦੇ ਨੇ, ਕੋਹਲੀ ਸਾਹਿਬ। ਇਹ ਅਸਲ ਦੇ ਵਿੱਚ ਕਿਹਾ ਜਾਂਦਾ ਜੀ ਕਿ ਜਿਹੜਾ ਬਾਦਲ ਪਰਿਵਾਰ ਦਾ ਬਿਜ਼ਨਸ ਹੈ ਜੀ ਉਹਦੀ ਬਹੁਤੀ ਦੇਖ ਰੇਖ ਕਰਦੇ ਨੇ। ਤਨਖਾਹ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਂਦੀ ਹੈ, SS ਕੋਹਲੀ ਹੋਰਾਂ ਨੂੰ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਜ ਵੀ ਉਹ ਦੇਖਦੇ ਨੇ। ਉਹਨਾਂ ਨੂੰ ਇੱਕਦਮ ਹਟਾ ਦਿੱਤਾ ਸੀ, ਪਰ ਬਾਅਦ ਚ ਪਤਾ ਲੱਗਿਆ ਕਿ ਕੋਹਲੀ ਸਾਹਿਬ ਨੇ ਵੀ ਕੁਝ ਦੱਸਿਆ ਕਿ ਤੁਸੀਂ ਤਾਂ ਇੱਕ ਪਰਚੀ ਤੇ ਉੜਦੇ ਫਿਰਦੇ ਹੋ, ਮੇਰੇ ਕੋਲੇ ਤਾਂ ਫਾਈਲਾਂ ਨੇ। ਤੋ ਜਿਹਦੇ ਕਰਕੇ ਦਵਾ ਫਿਰ ਕਾਹਲੀ ਦੇ ਵਿੱਚ ਉਹਨਾਂ ਨੂੰ ਫੇਰ ਦੁਬਾਰਾ ਰੱਖ ਲਿਆ ਗਿਆ। ਹੁਣ ਉਹਨਾਂ ਦੀ ਮੁੜ ਨਿਯੁਕਤੀ ਦੇ ਉੱਤੇ ਮੋਹਰ ਜਿਹੜੀ ਆ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਿਹੜੀ ਆ ਜੀ ਉਹ ਲਗਾ ਦਿੱਤੀ ਹੈ ਜੀ। ਔਰ ਇਸ ਦੇ ਵਿੱਚ ਜੀ ਜਿਹੜਾ ਹਜ਼ੂਰ ਸਾਹਿਬ ਹੈ ਉਹਦੇ ਵੱਲੋਂ ਜਿਹੜੇ 4 ਮੈਂਬਰ ਨਾਮਜ਼ਦ ਕੀਤੇ ਜਾਂਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੂੰ ਘਟਾ ਕੇ ਕਿਉਂਕਿ ਇੱਕ ਟੇਪ ਤੇ ਲੈ ਆਂਦਾ ਗਿਆ ਜੀ। ਇਹਦੀ ਸਖਤ ਨਿਖੇਧੀ ਕੀਤੀ ਗਈ ਆ। ਔਰ ਮੱਕੜ ਸਾਹਿਬ ਇਹ ਕਹਿੰਦੇ ਜੀ ਕਿ ਇਹ ਤਾਂ ਸਿੱਖਾਂ ਨੂੰ ਪਾੜਨ ਵਾਲੀ, ਤਖਤਾਂ ਨੂੰ ਪਾੜਨ ਵਾਲੀ ਗੱਲ ਹੋ ਗਈ। ਜੇ 4 ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ ਫਿਰ ਨਹੀਂ ਸਿੱਖ ਤਖਤ ਪਾੜਦੇ, ਜੇ ਇੱਕ ਹੋ ਗਿਆ ਤੇ ਫਿਰ ਸਿੱਖ ਤਖਤ ਜਿਹੜੇ ਨੇ ਉਹ ਪਾਟ ਜਾਣਗੇ। ਇਹਦੇ ਉੱਤੇ ਵੀ ਵਿਚਾਰ ਚਰਚਾ ਹੋਇਆ ਔਰ ਇਹ ਕਿਹਾ ਜਾਂਦਾ ਕਿ ਤਲਖ ਕਲਾਮੀ ਜਿਹੜੀ ਆ ਉਹ ਚੰਗੀ ਹੋਈ ਹੈ ਜੀ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ। ਜੀ। ਤੇ ਆਪਾਂ ਹੁਣ ਜਿਹੜੀ ਅਗਲੀ ਗੱਲ ਕਰਦੇ ਹਾਂ, ਪਰਲ ਗਰੁੱਪ ਜੋ ਕਿ ਜਿਹੜੀ ਸੁਖਬੀਰ ਬਾਦਲ ਹੁਣਾਂ ਦੀ ਜਿਹੜੀ ਕਬੱਡੀਆਂ ਆ ਉਹਨਾਂ ਦੇ ਸਭ ਤੋਂ ਵੱਡੇ ਜਿਹੜੇ ਆ ਸਪਾਂਸਰ ਹੁੰਦੇ ਨੇ। SCBI ਨੇ ਜਿਹੜਾ ਜੀ ਉਹਨਾਂ ਨੂੰ ਨਿਰਦੇਸ਼ ਦਿੱਤੇ ਆ ਵੀ ਤਕਰੀਬਨ 50,000 ਕਰੋੜ ਰੁਪਈਆ ਜਿਹੜਾ ਲੋਕਾਂ ਦਾ ਉਹਨਾਂ ਨੇ ਆਲਿਓ ਦੁਆਲਿਓ ਲਿਆ ਆ ਜਾਂ ਠੱਗੀ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਵਾਪਸ ਕਰਨ। ਪਿੰਡ ਬੇਲਾ ਪੈਂਦਾ ਜੀ ਚਮਕੌਰ ਸਾਹਿਬ ਦੇ ਵਿੱਚ ਜੀ। ਇਹਦਾ ਜਿਹੜੀ ਕੰਪਨੀ ਪਰਲ ਗਰੁੱਪ ਹੈ ਜੀ, ਇਹਦਾ ਮੁਖੀ ਨਿਰਮਲ ਸਿੰਘ ਭੰਗੂ ਡੇਅਰੀ ਇੱਕ ਛੋਟੀ ਜਿਹੀ ਚਲਾਉਂਦਾ ਹੁੰਦਾ ਸੀਗਾ ਜੀ। ਅੱਛਾ ਜੀ। ਉਸ ਤੋਂ ਬਾਅਦ 1993 ਦੇ ਵਿੱਚ ਉਹਨੇ ਪਰਲਜ਼ ਗੋਲਡਨ ਫੋਰੈਸਟ ਲਿਮਟਿਡ ਨਾਂ ਦੀ ਕੰਪਨੀ ਬਣਾ ਕੇ ਜਿਹੜਾ ਸੀਗਾ ਉਹਦੇ ਵਿੱਚ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ। ਉਹਨੇ ਕਈ ਪ੍ਰੋਜੈਕਟ ਜਿਹੜੇ ਸੀ ਉਹ ਚਲਾਏ। ਇਸ ਵੇਲੇ ਜਿਹੜੇ ਦੁਨੀਆ ਦੇ ਵਿੱਚ ਅਮੀਰ ਲੋਕ ਨੇ ਉਹਨਾਂ ਦੇ ਵਿੱਚੋਂ ਇੱਕ ਪਰਲ ਗਰੁੱਪ ਦਾ ਨਾਮ ਜਿਹੜਾ ਜੀ ਉਹ ਆਉਂਦਾ ਜੀ। ਹੁਣ ਜਿਹੜੇ ਸੇਬੀ ਹੈ ਜੀ ਉਹਨੇ ਇਹ ਗੱਲ ਆਖੀ ਹੈ, ਜਿਹੜੀ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਹੈ, ਕਿ ਜਿਹੜਾ ਪਰਲ ਗਰੁੱਪ ਹੈ ਉਹ 50,000 ਕਰੋੜ ਰੁਪਈਆ ਜਿਹੜਾ ਲੋਕਾਂ ਦਾ ਹੈ ਸਣੇ ਵਿਆਜ ਦੇ ਮੋੜੇ
ਜੀ ਜੀ ਸੇਬੀ ਨੇ ਇਹ ਵੀ ਕਹਿ ਦਿੱਤਾ ਜੀ ਕਿ 3 ਮਹੀਨਿਆਂ ਦੇ ਵਿੱਚ ਵਿਆਜ ਸਣੇ ਰਕਮ ਜਿਹੜੀ ਵਾਪਸ ਕੀਤੀ ਜਾਵੇ। ਜੇ ਰਕਮ ਵਾਪਸ ਨਾ ਕੀਤੀ ਗਈ ਤਾਂ ਫਿਰ ਇਹ ਜਿਹੜੀ ਜਾਇਦਾਦ ਹੈ ਇਹਦੀ ਕੁਰਕ ਕਰ ਲਈ ਜਾਊਗੀ ਔਰ ਉਹਦੇ ਖਿਲਾਫ ਜਿਹੜਾ ਪਰਚਾ ਹੈ ਉਹ ਦਰਜ ਕਰਵਾਇਆ ਜਾਊਗਾ, ਜਿਹੜਾ ਕਿ ਗੰਭੀਰ ਕੇਸ ਹੋ ਸਕਦਾ। ਵੇਖਦੇ ਹਾਂ ਜੀ ਕਿ ਭੰਗੂ ਸਾਹਿਬ ਜਿਹੜੇ ਨੇ ਨਿਰਮਲ ਸਿੰਘ ਭੰਗੂ ਹੋਰੀ ਹੁਣ ਇਹਦੇ ਉੱਤੇ ਕੀ ਪ੍ਰਤੀਕਰਮ ਆਪਣਾ ਦਿੰਦੇ ਨੇ। ਦੱਸ ਦਈਏ ਕਿ ਇਹ ਜਿਹੜੀ ਪਰਲ ਗਰੁੱਪ ਉਹੀ ਹੈ ਜੀ ਜਿਹੜਾ ਤੁਸੀਂ ਵਰਲਡ ਕਬੱਡੀ ਕੱਪ ਇੱਥੇ ਦੇਖਦੇ ਹੋ ਪਿਛਲੇ ਕਈ ਸਾਲਾਂ ਤੋਂ ਇਹਨੂੰ ਸਪਾਂਸਰ ਕਰਦਾ ਜੀ। ਅਕਸਰ ਤੁਸੀਂ ਦੇਖਿਆ ਨਾ ਪਰਲ ਕਬੱਡੀ ਕੱਪ ਜਿਹੜਾ ਜੀ ਤੋਂ ਇਹ ਉਹੀ ਗਰੁੱਪ ਆ ਜੀ ਜਿਹਨੂੰ ਹੁਣ ਸੇਬੀ ਨੇ ਘੇਰਿਆ ਔਰ ਇਹ ਕਿਹਾ ਜਾਂਦਾ ਹੈ ਕਿ ਸੇਬੀ ਦੇ ਵੱਲੋਂ ਜਿਹੜਾ ਏਡੇ ਵੱਡੇ ਮਾਮਲੇ ਦੇ ਵਿੱਚ ਪਹਿਲੀ ਵਾਰੀ ਦਖਲ ਦਿੱਤਾ ਗਿਆ ਜੀ, ਜਿਨ੍ਹਾਂ ਦੇ ਕਿ ਐਡਾ ਵੱਡਾ ਪੈਸੇ ਦੀ ਇਨਵੈਸਟਮੈਂਟ ਜਿਹੜੀ ਹੋਈ ਹੈ, ਪਹਿਲਾਂ ਕਦੀ ਸੇਬੀ ਨੇ ਇੰਨਾ ਸਖਤ ਫੈਸਲਾ ਅੱਜ ਤੱਕ ਨਹੀਂ ਲਿਆ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹਨਾਂ ਦੇ ਉੱਤੇ ਜਿਹੜਾ ਜੀ ਕਿਹਾ ਜਾ ਰਿਹਾ ਵੀ ਇੱਕ ਹੋਰ ਹਮਲਾ ਹੋ ਸਕਦਾ। ਇੱਕ ਉੱਥੇ ਦੇ ਹਿੰਦੀ ਨਿਊਜ਼ ਚੈਨਲ ਉਹਨਾਂ ਨੇ ਸਟਿੰਗ ਆਪਰੇਸ਼ਨ ਕੀਤਾ ਸੀਗਾ ਜਿਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਸੀ। ਕੀ ਰਿਹਾ ਇਸ ਪੂਰੀ ਖਬਰ ਦੇ ਵਿੱਚ? ਬਿਲਕੁਲ ਜੀ, ਜਿਹੜੇ ਇਹ ਫਿਕਰਮੰਦੀ ਜਿਹੜੀ ਆ ਬਹੁਤ ਸਾਰੇ ਲੋਕਾਂ ਦੀ ਹੈਗੀ ਹੈ ਜੀ ਪਹਿਲਾਂ ਦੀ। ਇਹ ਸਟਿੰਗ ਆਪਰੇਸ਼ਨ ਦੇ ਵਿੱਚ ਬੰਦਾ ਜਿਹੜਾ ਜੀ ਉਹ ਸਾਰਾ ਕੁਝ ਦੱਸਦਾ ਹੈ ਕਿ ਕਿਵੇਂ ਉਹਨੇ ਹਮਲਾ ਜਿਹੜਾ ਜੀ ਉਹ ਕਰਨਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ। ਇਹਨੂੰ ਗੰਭੀਰਤਾ ਦੇ ਨਾਲ ਪੁਲਿਸ ਨੇ ਅਜੇ ਤੱਕ ਨਹੀਂ ਲਿਆ ਜੀ, ਨਾ ਸੈਂਟਰ ਵਿੱਚ ਜਿਹੜੀ ਸਰਕਾਰ ਜਿਹੜੀ ਹੈ ਜੀ ਉਹਦੇ ਗ੍ਰਹਿ ਮੰਤਰਾਲੇ ਨੇ ਇਹਦਾ ਕੋਈ ਨੋਟਿਸ ਜਿਹੜਾ ਜੀ ਉਹ ਲਿਆ। ਬੇਸ਼ੱਕ ਇਹ ਖਬਰ ਜਿਹੜੀ ਹੈ ਜੀ ਚੱਲਣ ਤੋਂ ਬਾਅਦ ਫਿਕਰਮੰਦੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਪਾਈ ਜਾ ਰਹੀ ਹੈ, ਕਿਉਂਕਿ ਜੇ ਕੋਈ ਬੰਦਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਸ਼ਾਹੀ ਸੁੱਟ ਸਕਦਾ ਹੈ, ਥੱਪੜ ਮਾਰਨ ਤੱਕ ਆ ਸਕਦਾ ਹੈ, ਤੇ ਉਹ ਇਸ ਤੋਂ ਵੱਧ ਵੀ ਨੁਕਸਾਨ ਜਿਹੜਾ ਜੀ ਉਹਨਾਂ ਦਾ ਕਰ ਸਕਦਾ ਹੈ। ਪਰ ਇਹਦੇ ਤੋਂ ਵੱਧ ਜਿਹੜੀ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਨੋਟਿਸ ਹੀ ਨਹੀਂ ਲਿਆ ਜਾ ਰਿਹਾ ਜੀ ਇਸ ਚੀਜ਼ ਦਾ। ਜੀ ਜੀ ਜੀ, ਇਹ ਬਹੁਤ ਵੱਡੇ ਫਿਕਰ ਵਾਲੀ ਗੱਲ ਆ ਵੀ ਅਕਸਰ ਆਪਾਂ ਦੇਖਦੇ ਹਾਂ ਕਿਸੇ ਵੀ ਜਿਹੜਾ ਜੀ ਮੁੱਖ ਮੰਤਰੀ ਹੋਵੇ ਉਸ ਦੀ ਜਦੋਂ ਸੁਰੱਖਿਆ ਦੀ ਗੱਲ ਆਉਂਦੀ ਆ ਤਾਂ ਫਿਕਰਮੰਦੀ ਜ਼ਾਹਰ ਹੁੰਦੀ ਆ, ਪਰ ਇਹ ਜਿਹੜੇ ਮੁੱਖ ਮੰਤਰੀ ਆ ਤੇ ਇਹਨਾਂ ਦੇ ਬਾਰੇ ਜਿਹੜਾ ਕੋਈ ਬਹੁਤਾ ਖਬਰ ਨਹੀਂ ਲੈ ਰਹੇ। ਅਗਲੀ ਗੱਲ ਕਰਦੇ ਹਾਂ ਦਾਦੂਵਾਲ ਹੁਣਾਂ ਦੀ ਪੇਸ਼ੀ ਦੇ ਉੱਤੇ ਜਿਹੜਾ ਜੀ ਕਹਿੰਦੇ ਜੀ ਕਾਫੀ ਤਣਾਅ ਦਾ ਮਾਹੌਲ ਹੈਗਾ ਆ। ਜੀ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਜੀ ਉਹਨਾਂ ਦੀ ਪਤਨੀ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ। ਇੱਕ ਫੋਟੋ ਜਿਹੜੀ ਹੈ ਜੀ ਦਿਖਾਈ ਗਈ ਹੈ ਕਿ AK-47 ਰਾਈਫਲ ਦੇ ਨਾਲ ਜਿਹੜੀ ਖਿਚਾਈ ਆ ਔਰ ਇਹ ਪੁਲਿਸ ਨੇ ਕਿਹਾ ਜੀ ਇਹ ਬਰਾਮਦ ਕਰਨੀ ਹੈ, ਇਸ ਕਰਕੇ ਪੁਲਿਸ ਰਿਮਾਂਡ ਜਿਹੜਾ ਜੀ ਉਹ ਫੇਰ ਮਿਲ ਗਿਆ ਬਲਜੀਤ ਸਿੰਘ ਦਾਦੂਵਾਲ ਦਾ। ਦੂਜੇ ਪਾਸੇ ਇਹ ਵੀ ਖਬਰਾਂ ਆਈਆਂ ਨੇ ਜੀ ਕਿ ਇਹ ਅਸਲ ਦੇ ਵਿੱਚ ਜਿਹੜੀ ਫੋਟੋ ਹੈ ਇਹ ਜਿਹੜੀ ਦਿੱਤੀ ਗਈ ਸੀਗੀ ਸਿਕਿਉਰਿਟੀ ਬਲਜੀਤ ਸਿੰਘ ਦਾਦੂਵਾਲ ਨੂੰ ਕਿਸੇ ਟਾਈਮ ਪੰਜਾਬ ਸਰਕਾਰ ਦੀ ਤਰਫੋਂ ਜਦੋਂ ਉਹਨਾਂ ਨੇ ਵਰਤਣਾ ਸੀਗਾ ਉਹਨੂੰ ਡੇਰੇ ਵਾਲੇ ਦੇ ਖਿਲਾਫ, ਉਦੋਂ ਸਿਕਿਉਰਿਟੀ ਦਿੱਤੀ ਗਈ ਫੋਟੋ ਸੀਗੀ ਜੀ, ਇਹ ਹੋਰ ਕੋਈ ਫੋਟੋ ਨਹੀਂ ਹੈਗੀ ਜੀ। ਤਾਂ ਇਹਨੂੰ ਜਿਹੜਾ ਦਾਦੂਵਾਲ ਨੂੰ ਜਦੋਂ ਪੇਸ਼ ਕੀਤਾ ਗਿਆ ਉੱਥੇ ਕਾਫੀ ਤਣਾਅ ਵਾਲਾ ਮਾਹੌਲ ਜਿਹੜਾ ਸੀਗਾ ਨਾ ਜੀ ਉਹ ਬਣਿਆ ਰਿਹਾ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਦਾਦੂਵਾਲ ਨੂੰ ਇਹ AK-47 ਵਾਲੇ ਕੇਸ ਦੇ ਵਿੱਚ ਵੀ ਫਸਾਇਆ ਜਾ ਸਕਦਾ। ਉਹਦਾ ਪ੍ਰਮੁੱਖ ਰੀਜ਼ਨ ਇਹੀ ਆ ਕਿ ਉਹ ਹਰਿਆਣੇ ਦੇ ਵਿੱਚ ਬਣੀ ਕਮੇਟੀ ਦੇ ਵਿੱਚ ਅਡਹੌਕ ਮੈਂਬਰਾਂ ਦੇ ਵਿੱਚੋਂ ਇੱਕ ਹੈ ਜੀ। ਜੀ ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪਾਣੀ ਦੀ ਵਾਰੀ ਨੂੰ ਲੈ ਕੇ ਚਾਚੇ ਭਤੀਜੇ ਨੇ ਇੱਕ ਦੂਜੇ ਦਾ ਕਤਲ ਕਰ ਦਿੱਤਾ। ਇਹ ਗੱਲਾਂ ਪੰਜਾਬ ਦੇ ਪੁਰਾਣੇ ਸਮੇਂ ਤੋਂ ਇੱਕ ਪਾਰਟ ਰਹੀਆਂ ਨੇ ਜੀ। ਮੈਂ ਤਾਂ ਨਹੀਂ ਕਹਿੰਦਾ ਕਿ ਕਲਚਰ ਦਾ ਪਾਰਟ ਰਹੀਆਂ ਨੇ ਜੀ, ਪਰ ਪਾਰਟ ਜਿਹੜਾ ਉਹ ਜ਼ਰੂਰ ਰਹੀਆਂ ਨੇ। ਜਿਹੜੀ ਛੋਟੀ ਛੋਟੀ ਗੱਲ ਦੇ ਉੱਤੇ ਜਿਹੜੇ ਜੀ ਉਹ ਕਤਲ ਹੋ ਜਾਣੇ, ਏਦਾਂ ਦਾ ਹੀ ਮਾਮਲਾ ਇੱਕ ਵਾਰੀ ਫੇਰ ਸਾਹਮਣੇ ਆਇਆ ਜੀ। ਇਹ ਬਰਨਾਲੇ ਦੇ ਕੋਲੇ ਪੈਂਦਾ ਪਿੰਡ ਠੀਕਰੀ ਵਾਲਾ, ਉੱਥੇ ਪਾਣੀ ਦੀ ਵਾਰੀ ਜਿਹੜੀ ਸੀ ਜੀ ਉਹਨੂੰ ਲੈ ਕੇ ਚਾਚਾ ਤੇ ਭਤੀਜਾ ਜਿਹੜੇ ਸੀ ਉਹ ਆਪਸ ਦੇ ਵਿੱਚ ਲੜ ਪਏ ਔਰ ਦੋਨਾਂ ਨੇ ਕੀਤਾ ਹੈ ਕਿ ਭਤੀਜਾ ਜਿਹੜਾ ਸੀਗਾ ਉਹਨੇ ਕਈ ਦੇ ਨਾਲ ਆਪਣੇ ਚਾਚੇ ਦੇ ਉੱਤੇ ਜਗਸੀਰ ਦੇ ਉੱਤੇ ਵਾਰ ਕਰਤਾ ਔਰ ਜਿਹੜਾ ਜਗਸੀਰ ਸਿੰਘ ਜੀ ਕਿਉਂਕਿ ਉਹ ਰਾਈਫਲ ਲੈ ਕੇ ਆਇਆ ਹੋਇਆ ਸੀਗਾ, ਜਦੋਂ ਉੱਤੇ ਵਾਰ ਹੋਇਆ ਤਾਂ ਉਹਨੇ ਹਰਪ੍ਰੀਤ ਦੇ ਉੱਤੇ ਗੋਲੀ ਜਿਹੜੀ ਸੀ ਉਹ ਚਲਾਤੀ। ਕਈ ਦੇ ਜ਼ਖਮਾਂ ਦੀ ਜਿਹੜੀ ਸੀਗੀ ਜੀ ਉਹ ਤਾਪ ਨਾ ਚੱਲਦਾ ਹੋਇਆ ਜਗਸੀਰ ਸਿੰਘ ਦੁਨੀਆ ਤੋਂ ਤੁਰ ਗਿਆ। ਹਰਪ੍ਰੀਤ ਸਿੰਘ ਜਿਹੜਾ ਸੀਗਾ ਜੀ ਉਹ ਗੋਲੀ ਵੱਜਣ ਦੇ ਨਾਲ ਉਹਦੀ ਮੌਤ ਹੋ ਗਈ। ਦੋਨੋਂ ਹੀ ਇਸ ਦੁਨੀਆ ਤੋਂ ਤੁਰ ਪਏ। ਕਾਹਦੇ ਵਾਸਤੇ? ਇੱਕ ਪਾਣੀ ਦੀ ਵੰਡ ਨੂੰ ਲੈ ਕੇ ਜੀ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰਦੇ ਹਾਂ ਚੰਦੂ ਮਾਜਰਾ ਹੁਣਾਂ ਦੀ। ਇਹ ਖਬਰਾਂ ਆ ਰਹੀਆਂ ਵੀ ਉਹ ਸਪਾਂਸਰਡ ਟੂਰਾਂ ਦੇ ਉੱਤੇ ਜਾ ਰਹੇ ਨੇ। ਇਹ ਕਿਹੜਾ ਟੂਰ ਆ ਜਿਹੜਾ ਇਸ ਟਾਈਮ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ? ਇਹ ਐਕਚੁਅਲੀ ਕਿਹਾ ਜਾਂਦਾ ਹੈ ਕਿ ਕਿਸੇ ਵੱਡੀਆਂ ਕੰਪਨੀਆਂ ਦੇ ਵੱਲੋਂ ਸਪਾਂਸਰਡ ਕੀਤਾ ਗਿਆ ਇਹ ਟੂਰ ਆ ਜੀ। ਅਮਰੀਕਾ ਦੇ ਟੂਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਚੰਦੂ ਮਾਜਰਾ ਜਿਹੜੇ ਉਹ ਚਲੇ ਗਏ ਨੇ ਜੀ। ਭਾਰਤੀ ਜਨਤਾ ਪਾਰਟੀ ਨੇ ਆਪਣੇ 4 ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਸੀਗਾ।
ਔਰ ਇਹ ਕਿਹਾ ਸੀਗਾ ਕਿ ਇੱਦਾਂ ਕਿਸੇ ਜਿਹੜੀ ਕੰਪਨੀ ਹੈ ਜੀ ਉਹਦੇ ਸਪਾਂਸਰ ਜਿਹੜੇ ਆ ਜੀ ਉਹਦੇ ਟੂਰ ਦੇ ਉੱਤੇ ਨਾ ਜਾਇਆ ਜਾਵੇ। ਮੌਨਸੈਂਟੋ ਇਹ ਕੰਪਨੀ ਹੈ ਜੀ, ਉਹਨੇ ਸਪਾਂਸਰ ਕੀਤਾ ਸੀਗਾ। ਭਾਰਤੀ ਜਨਤਾ ਪਾਰਟੀ ਨੇ ਇਸ ਕਰਕੇ ਰੋਕ ਦਿੱਤਾ ਸੀਗਾ ਕਿ ਇਹ ਇੱਕ ਕਿਸਮ ਦੀ ਰਿਸ਼ਵਤ ਹੈ ਜੀ। ਤੋ ਜਦੋਂ ਉਹ ਕਿਸੇ ਸੰਸਦ ਮੈਂਬਰ ਨੂੰ ਟੂਰ ਦੇ ਉੱਤੇ ਲੈ ਕੇ ਜਾਊਗੀ ਤੇ ਕੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸੰਸਦ ਮੈਂਬਰਾਂ ਤੋਂ ਕੋਈ ਨਾ ਕੋਈ ਕੰਮ ਜਿਹੜਾ ਉਹ ਵੀ ਕਰਵਾਊਗੀ ਜੀ। ਜਿਹੜੇ ਭਾਜਪਾ ਦੇ ਸੂਤਰ ਨੇ ਉਹਨੇ ਅਕਾਲੀ ਦਲ ਨੂੰ ਵੀ ਰੋਕਿਆ ਸੀਗਾ ਕਿ ਇੱਦਾਂ ਕਿਸੇ ਮੈਂਬਰ ਨੂੰ ਆਪਣੇ ਟੂਰ ਦੇ ਉੱਤੇ ਨਾ ਜਾਣ ਦੇਣਾ, ਕਿਉਂਕਿ ਕੱਲ ਨੂੰ ਇਹਦੇ ਸੰਬੰਧ ਦੇ ਵਿੱਚ ਕੰਟਰੋਵਰਸੀ ਜਿਹੜੀ ਆ ਜੀ ਉਹ ਹੋ ਸਕਦੀ ਹੈ। ਸ਼ਿਵ ਸੈਨਾ ਨੂੰ ਵੀ ਰੋਕਿਆ ਗਿਆ ਸੀਗਾ ਕਿ ਉਹ ਆਪਣੇ ਨਾ ਜਾਣ। ਬਾਕੀ ਤਾਂ ਸਾਰੇ ਜਿਹੜੇ ਜੀ ਉਹ ਰੁਕ ਗਏ, ਪਰ ਚੰਦੂ ਮਾਜਰਾ ਹੋਰੀ ਜਿਹੜੇ ਨੇ ਜੀ ਉਹ ਨਹੀਂ ਰੁਕੇ। ਔਰ ਇਹ ਸਪਾਂਸਰ ਟੂਰ ਦੇ ਉੱਤੇ ਜਿਹੜੇ ਉਹ ਅਮਰੀਕਾ ਦੇ ਵਿੱਚ ਇੱਕ ਫਾਰਮ ਪ੍ਰੋਗਰੈਸ ਸ਼ੋਅ ਹੈ ਜੀ ਉਹਦੇ ਹਿੱਸਾ ਲੈਣ ਦੇ ਵਾਸਤੇ ਰਵਾਨਾ ਹੋ ਗਏ ਨੇ, ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕੰਟਰੋਵਰਸੀ ਬਣ ਸਕਦੀ ਹੈ ਜੀ। ਬਿਲਕੁਲ ਜੀ। ਸੋ ਜ਼ਰੂਰ ਅਸੀਂ ਵੀ ਆਪਣੇ ਸਰੋਤਿਆਂ ਨੂੰ ਇਤਲਾਹ ਦੇਵਾਂਗੇ ਵੀ ਕਿਹੜੀ ਤਰੀਕ ਨੂੰ ਕਿੱਥੇ ਉਹ ਪਹੁੰਚ ਰਹੇ, ਤਾਂ ਜੋ ਲੋਕ ਉਹਨਾਂ ਨੂੰ ਸ਼ਾਇਦ ਜੇ ਕਿਤੇ ਜਾ ਕੇ ਉਹਨਾਂ ਨੂੰ ਸਵਾਲ ਪੁੱਛ ਸਕਣ ਜਾਂ ਉਹਨਾਂ ਨੂੰ ਜਿਹੜਾ ਜੀ ਘੇਰ ਸਕਣ ਵੀ ਤੁਸੀਂ ਕੀ ਕਰ ਰਹੇ ਹੋ ਜੀ ਸਾਡੇ ਪੰਜਾਬ ਦੇ ਲਈ। ਤਾਂ ਸਰੋਤਿਓ, ਜਿਹੜੀਆਂ ਆਪਾਂ ਇਹ ਗੱਲਾਂ ਬਾਤਾਂ ਕਰ ਰਹੇ ਹਾਂ ਬਲਤੇਜ ਪੰਨੂ ਹੁਣਾਂ ਦੇ ਨਾਲ, ਇੱਥੇ ਇੱਕ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਬਾਅਦ ਤੁਹਾਡੇ ਜਿਹੜੇ ਆ ਸਵਾਲ ਉਹ ਵੀ ਲੈਣਗੇ। ਜੇ ਤੁਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਪ੍ਰਤੀ ਵਧਾਈ ਦੇਣਾ ਚਾਹੁੰਦੇ ਹੋ, ਚੌਥੇ ਵਰ੍ਹੇਗੰਢ ਦੀ ਪੰਜਾਬੀ ਰੇਡੀਓ USA ਨੂੰ, ਤੁਸੀਂ ਉਸ ਦੇ ਲਈ ਵੀ ਜਿਹੜੀ ਹੈ ਜੀ ਉਹ ਤੁਸੀਂ ਕਾਲ ਕਰ ਸਕਦੇ ਹੋ। ਤੇ ਪਰ ਬਲਤੇਜ ਪੰਨੂ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਹੋਇਆ ਹੂਟਿੰਗ ਤੋਂ ਹੁੱਡਾ ਨਾਰਾਜ਼ ਸੀਗਾ, ਮੰਨੀ ਮੋਦੀ ਇਹ ਗੱਲ ਨਹੀਂ ਖਾਸ ਹੈ ਸੀ ਜੀ। ਹੋਇਆ ਹੂਟਿੰਗ ਤੋਂ ਹੁੱਡਾ ਨਾਰਾਜ਼ ਸੀਗਾ, ਮੰਨੀ ਮੋਦੀ ਇਹ ਗੱਲ ਨਹੀਂ ਖਾਸ ਹੈ ਸੀ, ਕੀਤਾ ਭਾਸ਼ਣ ਤੇ ਗਿਆ ਜਾਂ ਪਰਤ ਮੋਦੀ, ਕੱਢਦਾ ਰਿਹਾ ਫਿਰ ਹੁੱਡਾ ਭੜਾਸ ਹੈ ਸੀ ਜੀ। ਰਾਂਚੀ ਵਿੱਚ ਵੀ ਖੇਡ ਜਦ ਹੋਈ ਉਹੀ, ਲੱਗਾ ਦਾ ਦੇ ਉੱਪਰ ਵਿਸ਼ਵਾਸ ਹੈ ਸੀ, ਕਿਹਾ ਕਈਆਂ ਨੇ ਮੋਦੀ ਨੂੰ ਸੋਚੀਏ ਜੀ ਆਉਣੀ ਖੇਡ ਨਾ ਦੇਸ਼ ਨੂੰ ਰਾਸ ਹੈ ਸੀ ਜੀ। ਤਾਈਓ ਮੋਦੀ ਨੇ ਹੁੱਡਾ ਵੱਲ ਭੇਜ ਸੱਦਾ, ਚਾਹ ਪੀਂਦਿਆਂ ਦਿੱਤਾ ਧਰਵਾਸ ਹੈ ਸੀ। ਤਾਈਓ ਮੋਦੀ ਨੇ ਹੁੱਡਾ ਵੱਲ ਭੇਜ ਸੱਦਾ, ਚਾਹ ਪੀਂਦਿਆਂ ਦਿੱਤਾ ਧਰਵਾਸ ਹੈ ਸੀ, ਅਗਲੀ ਵਾਰੀ ਨੂੰ ਕੋਈ ਨਾ ਕਰੂ ਏਦਾਂ, ਪੈ ਗਈ ਚਾਹ ਦੇ ਵਿੱਚ ਮਿਠਾਸ ਹੈ ਸੀ ਜੀ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅੱਜਨਾਮੇ ਦੇ ਲਈ। ਤੇ ਸਰੋਤਿਓ, ਤੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਜੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਬਲਤੇਜ ਪੰਨੂ ਹੁਣਾਂ ਨੂੰ, ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਨੰਬਰ 408 272 5200 4082725200। ਤੇ ਬਲਤੇਜ ਜੀ, ਆਪਾਂ ਮਿਲਦੇ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੇ ਇੱਕ ਵਾਰੀ ਫੇਰ ਮੇਰੇ ਰਾਜਕਨਵੀਰ ਸਿੰਘ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਬਲਤੇਜ ਪੰਨੂ ਜੀ, ਤੁਹਾਨੂੰ ਵੀ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਦਿਓ ਵੀ ਜੇ ਤੁਸੀਂ ਬਲਤੇਜ ਪੰਨੂ ਹੁਣਾਂ ਨੂੰ ਉਹਨਾਂ ਦੇ ਪ੍ਰੋਗਰਾਮ ਦੇ ਪ੍ਰਤੀ ਫੀਡਬੈਕ ਦੇਣਾ ਚਾਹੁੰਦੇ ਹੋ ਅੱਜ ਦੇ ਇਸ ਮੌਕੇ ਦੇ ਉੱਤੇ, ਕਿਉਂਕਿ ਅੱਜ ਪੰਜਾਬੀ ਰੇਡੀਓ USA ਚੌਥੇ ਵਰ੍ਹੇਗੰਢ ਮਨਾ ਰਿਹਾ ਆ ਆਪਣੇ ਜਿਹੜੇ ਜੀ ਹੋਂਦ ਦੀ, ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਇਹਨਾਂ ਦੇ ਪ੍ਰੋਗਰਾਮ ਦੇ ਪ੍ਰਤੀ ਫੀਡਬੈਕ ਵੀ ਦੇ ਸਕਦੇ ਹੋ, ਸਵਾਲ ਵੀ ਪੁੱਛ ਸਕਦੇ ਹੋ। ਨੰਬਰ 408 272 5200 4082 272 5200 ਦੇ ਉੱਤੇ। ਤੇ ਆਪਣੇ ਪਹਿਲੇ ਕਾਲਰ ਆ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਦਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨ ਜੀ ਤੇ ਪੰਨੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਚੌਥੇ ਵਰ੍ਹੇਗੰਢ ਦੇ ਮੌਕੇ ਤੇ ਤੁਹਾਨੂੰ ਬਹੁਤ ਮੁਬਾਰਕਾਂ ਜੀ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਨੂੰ। ਧੰਨਵਾਦ ਜੀ। ਤੇ ਪੰਨੂ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਇਹ ਜਿਹੜੇ ਨਿਰਧਾਰਕ ਤਰੀਕੇ ਨਾਲ ਤੇ ਬੜੀ ਦਲੇਰੀ ਨਾਲ ਜਿਹੜੀ ਖਬਰਾਂ ਦਿੰਦੇ ਨੇ ਇਹਨਾਂ ਨੂੰ ਵੀ। ਤੇ ਦੂਸਰਾ ਮੇਰੇ ਸਵਾਲ ਦੋ ਨੇ ਜੀ। ਇੱਕ ਤਾਂ ਹੈ ਜੀ, ਇਹ ਜਿੱਦਾਂ ਪੰਨੂ ਸਾਹਿਬ ਆਪਾਂ ਕੋਈ ਅਖਬਾਰ ਫੋਲ ਕੇ ਦੇਖ ਲਈਏ ਤੇ ਉਹਦੇ ਵਿੱਚ ਇੱਕ ਖਬਰ ਜਿਹੜੀ ਆ ਉਹ ਦੂਸਰੇ ਨਾਲ ਮੇਲ ਨਹੀਂ ਖਾਂਦੀ। ਉਹਦੇ 'ਚ ਇੱਕ ਧਿਰ ਦਾ ਕਸੂਰ ਕੱਢਿਆ ਹੁੰਦਾ, ਦੂਜੀ ਵਿੱਚ ਦੂਸਰੀ ਦਾ ਕੱਢਿਆ ਹੁੰਦਾ, ਤੀਸਰੀ ਵਿੱਚ ਦੋਨਾਂ ਦਾ ਪੱਖ ਲਿਆ ਹੁੰਦਾ। ਤੇ ਬਹੁਤ ਸਮਾਂ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਜੇ ਆਪਾਂ ਕਹਿੰਦੇ ਸੀ ਵੀ ਜੇ ਅਸੀਂ ਨਾ ਸ਼ਬਦਾਂ ਦਾ ਉਚਾਰਨ ਠੀਕ ਕਰਨਾ ਤੇ ਅਸੀਂ ਅਖਬਾਰ ਪੜ੍ਹਨੀ ਚਾਹੀਦੀ ਆ, ਤੇ ਹੁਣ ਬਹੁਤ ਸਾਰੀਆਂ ਦੂਜੀਆਂ ਭਾਸ਼ਾਵਾਂ ਦੀ ਘੁਸਪੈਠ ਹੋ ਚੁੱਕੀ ਪੰਜਾਬੀ ਅਖਬਾਰਾਂ ਦੇ ਵਿੱਚ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿ ਦੂਜਾ ਇਹ ਪੰਜਾਬ ਦੇ ਕੁਛ ਮੁੰਡੇ ਜਿਹੜੇ ਨੇ ਉਹ ਡੁੱਬ ਗਏ ਨੇ ਕਿਸੇ ਦੇਸ਼ ਵਿੱਚ, ਉਹਦੇ ਬਾਰੇ ਪਤਾ ਲੱਗਾ ਸੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਧੰਨਵਾਦ। ਧੰਨਵਾਦ। ਜਿਹੜੇ ਤਾਂ ਮੁੰਡਿਆਂ ਦੀ ਤੁਸੀਂ ਗੱਲ ਕੀਤੀ ਆ ਡੁੱਬਣ ਵਾਲਿਆਂ ਦੀ, ਬਿਲਕੁਲ ਇਹ ਪਤਾ ਲੱਗਿਆ ਜੀ ਕਿ ਉਹ ਵੀ ਉਹਨਾਂ ਨੂੰ ਵੀ ਸਮੁੰਦਰ ਜਿਹੜਾ ਜੀ ਉਹ ਨਿਗਲ ਗਿਆ, ਕਿਉਂਕਿ ਪ੍ਰਵਾਸ ਦੀ ਜਿਹੜੀ ਦੌੜ ਹੈ ਜੀ ਇੱਥੇ ਉਹ ਬਹੁਤ ਜ਼ਿਆਦਾ ਹੈ। ਉਹਦੇ ਰੀਜ਼ਨ ਕਈ ਨੇ ਜੀ। ਬੇਰੁਜ਼ਗਾਰੀ ਜਿਹੜਾ ਸਭ ਤੋਂ ਵੱਡਾ ਰੀਜ਼ਨ
ਜਿਹੜਾ ਹੈ ਜੀ ਪ੍ਰਵਾਸ ਜਾਂਦਾ। ਇਸੇ ਕਰਕੇ ਹੀ ਉਹਦਾ ਨਜਾਇਜ਼ ਫਾਇਦਾ ਜਿਹੜੇ ਏਜੰਟ ਨੇ ਨਾ ਉਹ ਲੈ ਰਹੇ ਨੇ। ਇਹ ਏਜੰਟਾਂ ਦੇ ਵੱਲੋਂ ਇੱਥੋਂ ਜਦੋਂ ਤੋਲੇ ਜਾਂਦੇ ਉਹਨਾਂ ਨੂੰ ਕੁਛ ਨਹੀਂ ਪਤਾ ਜੀ, ਕੁਛ ਕਿਹਾ ਜਾਂਦਾ ਕਿ ਕਿੱਧਰ ਦੀ ਉਹਨਾਂ ਨੇ ਕਿੱਥੇ ਉਹਨਾਂ ਨੂੰ ਲੈ ਕੇ ਜਾਣਾ ਜੀ। ਇਸੇ ਕਰਕੇ ਜਿੰਨੀ ਵਾਰੀ ਵੀ ਇੱਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕੁਝ ਦਿਨ ਫਿਕਰਮੰਦੀ ਰਹਿੰਦੀ ਹੈ, ਉਸ ਤੋਂ ਬਾਅਦ ਫਿਰ ਲੋਕ ਜਿਹੜੇ ਨੇ ਜੀ ਉਹ ਤੁਰ ਪੈਂਦੇ ਨੇ। ਜਿਹੜੀ ਤੁਸੀਂ ਗੱਲ ਕੀਤੀ ਆ ਘੁਸਪੈਠ ਦੀ, ਤੁਹਾਡਾ ਫਿਕਰ ਬਿਲਕੁਲ ਜਾਇਜ਼ ਹੈ। ਇਹ ਕਈ ਵਾਰੀ ਜਿਹੜਾ ਹੈਡਿੰਗ ਵੀ ਪੜ੍ਹੀ ਦਾ ਨਾ ਜੀ, ਮੁੱਖ ਪੰਨੇ ਦੇ ਉੱਤੇ ਜਿਹੜੀ ਲੱਗੀ ਹੋਈ ਖਬਰ ਜਿਹੜੀ ਹੈ ਜੀ, ਦਬੰਗ ਪੁਲਿਸ ਵਾਲਿਆਂ ਨੇ 2 ਨੂੰ ਦਬੋਚਿਆ। ਹੁਣ ਦਬੰਗ ਲਫ਼ਜ਼ ਜਿਹੜਾ ਜੀ ਉਹ ਪੰਜਾਬੀ ਦਾ ਨਹੀਂ ਹੈਗਾ, ਤੋ ਇਸ ਕਰਕੇ ਇਹ ਘੁਸਪੈਠ ਜਿਹੜੀ ਲਫ਼ਜ਼ਾਂ ਦੀ ਹੋ ਗਈ ਹੈ। ਨਿਰਸੰਦੇਹ ਇਹ ਬੋਲੀ ਕੋਈ ਵੀ ਮਾੜੀ ਨਹੀਂ ਹੈ, ਨਾ ਹਿੰਦੀ ਮਾੜੀ ਹੈ, ਨਾ ਇੰਗਲਿਸ਼ ਮਾੜੀ ਹੈ, ਨਾ ਉਰਦੂ ਮਾੜਾ ਹੈ। ਕਹਿੰਦੇ ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ, ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ। ਸਾਡੇ ਜਿਹੜੇ ਨਾ ਪੱਤਰਕਾਰੀ ਦੇ ਖੇਤਰ ਦੇ ਵਿੱਚ ਵੀ ਉਹ ਲੋਕ ਆ ਗਏ ਨੇ ਜਿਨ੍ਹਾਂ ਨੂੰ ਪੰਜਾਬੀ ਬੋਲੀ ਦੇ ਨਾਲ ਕੋਈ ਸਰੋਕਾਰ ਹੀ ਨਹੀਂ ਆ, ਜਾਂ ਇਹ ਹੈ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਜੀ ਕਿ ਉਹਨਾਂ ਨੇ ਕੀ ਲਿਖਣਾ। ਬਹੁਤੀ ਵਾਰੀ ਨਾ ਜੀ ਮੈਨੂੰ ਯਾਦ ਹੈ, ਹਾਲਾਂਕਿ ਜਦੋਂ ਨਵਾਂ ਕੰਪਿਊਟਰ ਦੇ ਉੱਤੇ ਲਿਪੀ ਜਿਹੜੀ ਸੀ ਨਾ ਉਹ ਆਈ, ਮੈਂ ਅਖਬਾਰ ਉਦੋਂ ਕਰਦਾ ਹੁੰਦਾ ਸੀ ਨਗਾਰਾ ਟੋਰਾਂਟੋ ਤੋਂ, ਪਰ ਆਪ ਅਖਬਾਰ ਜਿਹੜਾ ਟਾਈਪ ਕਰਦਾ ਸੀਗਾ ਜੀ। ਇੱਕ ਦਿਨ ਰਾਤ ਨੂੰ 1:30 ਵਜੇ ਇੱਕ ਪੱਤਰਕਾਰ ਭਾਈਚਾਰੇ ਦਾ ਫੋਨ ਮੈਨੂੰ ਆਇਆ ਜੀ। ਉਹ ਕਹਿੰਦੇ ਸੁੱਤੇ ਤਾਂ ਨਹੀਂ ਪਏ ਸੀ? ਮੈਂ ਕਿਹਾ ਜੀ ਸੁੱਤਾ ਸੀਗਾ। ਕਹਿੰਦੇ ਜੀ ਮੇਰੀ ਥੋੜੀ ਜਿਹੀ ਮੁਸ਼ਕਿਲ ਆ, ਮੈਂ ਤਾਂ ਫੋਨ ਕੀਤਾ ਲੇਟ। ਮੈਂ ਕਿਹਾ ਜੀ ਦੱਸੋ? ਕਹਿੰਦੇ ਮੈਨੂੰ ਧੱਗਾ ਨਹੀਂ ਲੱਭ ਰਿਹਾ, ਉਹ ਕਿੱਥੋਂ ਪੈਂਦਾ। ਤੋ ਇਹ ਕੰਮ ਥੋੜਾ ਸੌਖਾ ਤਾਂ ਹੋ ਗਿਆ। ਚਲੋ ਮੈਂ ਅਜੇ ਵੀ ਕਈ ਵਾਰੀ ਯਾਦ ਕਰਦਾ ਹੁੰਦਾ ਵੀ ਉਹਨਾਂ ਨੇ ਢੱਡੇ ਦੀ ਜਗ੍ਹਾ ਤੇ ਡੱਡਾ ਨਹੀਂ ਪਾ ਦਿੱਤਾ, ਕਮ ਸੇ ਕਮ ਢੱਡਾ ਤਾਂ ਪਾਇਆ ਨਾ। ਤੇ ਨਹੀਂ ਤਾਂ ਬਹੁਤੀ ਵਾਰੀ ਇਹ ਹੁੰਦਾ ਜੀ ਚਲੋ ਕੰਮ ਚਲਾ ਲਓ। ਇਹ ਜਿਹੜੇ ਐਕਚੁਅਲੀ ਜਿਹੜੀ ਪ੍ਰੋਬਲਮ ਕੀ ਆ ਰਹੀ ਹੈ, ਜਿਹੜੇ ਇੱਥੋਂ ਦੇ ਸਿਆਸਤਦਾਨ ਨੇ ਨਾ ਜੀ, ਉਹਨਾਂ ਨੇ ਆਪੋ ਆਪਣੇ ਇੱਕ ਮੀਡੀਆ ਸੈਂਟਰ ਬਣਾ ਲਏ। ਮੀਡੀਆ ਸੈਂਟਰ ਬਣਾ ਕੇ ਉੱਥੇ ਫਿਰ ਜਿਹੜੇ 4-4, 5-5 ਹਜ਼ਾਰ ਰੁਪਈਏ ਦੇ ਉੱਤੇ ਕੰਮ ਕਰਨ ਵਾਲੇ ਜਿਹੜੇ ਜੀ ਉਹ ਰੱਖ ਲਏ। ਉਹ ਕੀ ਕਰਦੇ ਨੇ, ਪ੍ਰੈਸ ਰਿਲੀਜ਼ ਜਿਹੜੀ ਆ ਉਹਨਾਂ ਨੇਤਾਵਾਂ ਦੀ ਬਣਾਉਂਦੇ ਨੇ, ਇੰਗਲਿਸ਼ ਦੇ ਵਿੱਚ ਵੀ ਬਣਾਉਂਦੇ ਨੇ, ਹਿੰਦੀ 'ਚ ਵੀ ਬਣਾਉਂਦੇ ਨੇ, ਪੰਜਾਬੀ 'ਚ ਵੀ ਬਣਾਉਂਦੇ ਨੇ। ਜਿਹੜੇ ਟਰੱਕ ਟਰਾਲੀਆਂ ਲਿਖਣ ਵਾਲੇ ਨੇ ਨਾ ਜੀ, ਉਹ ਦੂਜੇ ਸੂਬਿਆਂ ਤੋਂ ਆਏ ਹੋਏ ਬਹੁਤੇ ਹੁਣ ਪੇਂਟਰ ਨੇ, ਪੰਜਾਬੀ ਤਾਂ ਕੰਮ ਕਰਕੇ ਰਾਜੀ ਨਹੀਂ। ਟਰੱਕਾਂ ਦੇ ਉੱਤੇ ਤੁਸੀਂ ਸ਼ੇਰ ਪੜ੍ਹੋ, ਟਰਾਲੀਆਂ ਦੇ ਉੱਤੇ ਤੁਸੀਂ ਸ਼ੇਰ ਪੜ੍ਹੋ, 99% ਗਲਤ ਪੰਜਾਬੀ ਜਿਹੜੀ ਆ ਨਾ ਜੀ ਉਹ ਲਿਖੀ ਹੁੰਦੀ ਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਜਿਹੜੇ ਸਕੂਲ ਨੇ ਜਿਹੜੇ, ਉਹਨਾਂ ਦੇ ਵਿੱਚ ਜਿਹੜੇ ਪੰਜਾਬੀ ਦੇ ਟੀਚਰ ਨੇ ਉਹਨਾਂ ਦੀ ਵਿਆਕਰਨ ਏਡੀ ਮਾੜੀ ਆ। ਹੈਰਾਨਗੀ ਹੁੰਦੀ ਕਿ ਬੱਚਿਆਂ ਨੂੰ ਅੱਗੋਂ ਉਹ ਗਲਤ ਲਫ਼ਜ਼ ਜਿਹੜੇ ਨੇ ਉਹ ਸਿਖਾ ਰਹੇ ਨੇ। ਜਿਹੜਾ ਪ੍ਰੋਬਲਮ ਜਿਹੜੀ ਹੈ ਨਾ ਜੀ, ਜਿਹੜੀਆਂ ਅਖਬਾਰਾਂ ਦੀ ਤੁਸੀਂ ਚੁੱਕਿਆ, ਬੜਾ ਅਹਿਮ ਮੁੱਦਾ। ਮੈਂ ਸਮਝਦਾ ਇਹਦੇ ਉੱਤੇ ਬੜੀ ਲੰਬੀ ਚੌੜੀ ਬਹਿਸ ਜਿਹੜੀ ਹੋਣੀ ਚਾਹੀਦੀ ਹੈ। ਜਿਹੜੇ ਉਹ ਪ੍ਰੈਸ ਰਿਲੀਜ਼ ਬਣਾਉਂਦੇ ਨੇ, ਉਹ ਪ੍ਰੈਸ ਰਿਲੀਜ਼ ਆਪਣੇ ਤਰੀਕੇ ਨਾਲ ਬਣਾ ਕੇ ਭੇਜ ਦਿੰਦੇ ਨੇ। ਉਹਦੇ ਵਿੱਚ ਲਫ਼ਜ਼ਾਂ ਦੀਆਂ ਇੰਨੀਆਂ ਗਲਤੀਆਂ ਹੁੰਦੀਆਂ ਨੇ ਕਿਉਂਕਿ ਜੱਜਾ ਤੇ ਜੱਜ਼ਾ ਇਹਦੇ ਬਹੁਤਾ ਨਹੀਂ ਪਤਾ ਲੱਗ ਰਿਹਾ ਜੀ ਕਿ ਜੱਜੇ ਪੈਰ ਬਿੰਦੀ ਜਿਹੜੀ ਆ ਉਹ ਕਿੱਥੇ ਪੈਂਦੀ ਆ, ਉਹ ਹੀ ਪਾਈ ਜਾਂਦੇ ਨੇ। ਸਾਡੇ ਉੱਥੇ ਇੱਕ ਟੋਰਾਂਟੋ 'ਚ ਰੇਡੀਓ ਹੋਸਟ ਨੇ, ਉਹਨਾਂ ਨੂੰ ਕਿਸੇ ਨੇ ਇੱਕ ਦਿਨ ਦੱਸਤਾ ਵੀ ਜ਼ਿੰਦਗੀ ਨਹੀਂ ਹੁੰਦੀ, ਜ਼ਿੰਦਗੀ ਹੁੰਦੀ ਆ। ਉਹ ਪਿਓ ਦਾ ਪੁੱਤ 1 ਘੰਟਾ ਪ੍ਰੋਗਰਾਮ ਕਰ ਗਿਆ ਜੀ, ਹਰ ਜੱਜੇ ਦੇ ਪੈਰ ਥੱਲੇ ਬਿੰਦੀ ਪਾਈ ਗਿਆ, ਪਤਾ ਨਹੀਂ ਹਰੇਕ ਦੇ ਹੀ ਪੈਂਦੀ ਆ। ਇਹ ਕਹਾਣੀ ਜਿਹੜੀ ਆ ਨਾ ਜੀ ਬਹੁਤਿਆਂ ਦੀ ਬਣ ਚੁੱਕੀ ਹੋਈ ਹੈ। ਸਾਡੀ ਜਿਹੜੀ ਮਾਂ ਬੋਲੀ, ਜੇ ਅਸੀਂ ਕਹਿੰਦੇ ਆ ਕਿ ਮਾਂ ਬੋਲੀ ਹੈ, ਮਾਂ ਦੀ ਕਦਰ ਕਿੰਨੀ ਹੁੰਦੀ ਹੈ। ਜਦੋਂ ਤੁਸੀਂ ਕੋਈ ਵੀ ਲਫ਼ਜ਼ ਬੋਲਦੇ ਹੋ ਨਾ ਜੀ, ਉਹਨੂੰ ਇੰਨਾ ਸ਼ੁੱਧ ਕਰਕੇ ਬੋਲੋ ਜਿਵੇਂ ਮਾਂ ਦੀ ਇੱਜ਼ਤ ਜਿਹੜੀ ਆ ਉਹ ਕਰੀਦੀ ਹੈ। ਉਹਦੇ ਵਾਸਤੇ ਤੁਹਾਨੂੰ ਸਿੱਖਣਾ ਪੈਂਦਾ, ਉਹਦੇ ਵਾਸਤੇ ਤੁਹਾਨੂੰ ਪੜ੍ਹਨਾ ਪੈਂਦਾ ਜੀ। ਪੜ੍ਹਨ ਵਾਲਾ ਜਿਹੜਾ ਨਾ ਜੀ ਉਹ ਸਾਡੇ ਵਿੱਚੋਂ ਪ੍ਰਵਿਰਤੀ ਮੁੱਕ ਗਈ ਹੋਈ ਹੈ। ਅਸੀਂ ਪੜ੍ਹਨ ਵਾਸਤੇ ਤਿਆਰ ਨਹੀਂ, ਅਸੀਂ ਤਾਂ ਸਾਰੇ ਪੜ੍ਹਾਉਣ ਲਈ ਤਿਆਰ ਬੈਠੇ ਹਾਂ। ਬਿਲਕੁਲ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੀ ਵੀ ਹਰ ਇੱਕ ਜਾਣਾ ਹੀ ਅਧਿਆਪਕ ਬਣਨ ਨੂੰ ਫਿਰਦਾ ਹੈ, ਕੁਛ ਨਾ ਕੁਛ ਸਿਖਾਈ ਜਾਵਾਂ ਕਿਸੇ ਨਾ ਕਿਸੇ ਨੂੰ ਉਂਗਲ ਕਰਕੇ। ਅਗਲੇ ਜਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਗੁਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਤੁਹਾਡਾ? ਹੈਲੋ ਜੀ ਗੁਰਦਿਆਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਤੋਂ ਪਹਿਲਾਂ ਮੇਰੇ ਵੱਲੋਂ ਪੰਜਾਬੀ ਰੇਡੀਓ USA ਦੀ 34 ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ, ਬਹੁਤ ਬਹੁਤ। ਬਾਕੀ ਮੇਰੇ ਵੱਲੋਂ ਪੰਨੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜਾ ਸਾਡੇ ਲਈ ਪੰਜਾਬ ਤੋਂ ਰੋਜ਼ ਨਵੀਆਂ ਨਵੀਆਂ ਖਬਰਾਂ ਲੈ ਕੇ ਆਉਂਦੇ ਆ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤੇ ਬਾਕੀ ਇੱਕ ਗੱਲ ਜਿਹੜੀ ਇਹ ਨਿਤਾੜਕ ਹੋ ਕੇ ਕਰਦੇ ਆ, ਇਸ ਗੱਲ ਦੀ ਇਹਨਾਂ ਨੂੰ ਬਹੁਤ ਬਹੁਤ ਅਸੀਂ ਦੱਸ ਦਿੰਦੇ ਹਾਂ ਕਿ ਜਿਹੜੇ ਸੱਚ ਬੋਲਣਾ ਜਾਂ ਸੱਚ ਕਹਿਣਾ ਬਹੁਤ ਮੁਸ਼ਕਿਲ ਆ। ਇਹ ਬਹੁਤ ਹੀ ਨਿਤਾੜਕਾ ਆਦਮੀ ਆ। ਤੇ ਮੇਰਾ ਪੰਨੂ ਸਾਹਿਬ ਇੱਕ ਸਵਾਲ ਆ। ਹੈਲੋ ਜੀ ਜੀ, ਬੋਲੋ ਜੀ, ਕੀ ਸਵਾਲ? ਜੀ ਜੀ, ਤੁਸੀਂ ਹੁਣੇ ਖਬਰ ਪੜ੍ਹੀ ਆ ਕਿ ਜਿਹੜੇ ਟੀਚਰ ਲੰਮੀਆਂ ਛੁੱਟੀਆਂ ਤੇ ਆਏ ਹੋਏ ਆ ਉਹਨਾਂ ਨੂੰ ਟਰਮੀਨੇਟ ਕੀਤਾ ਜਾ ਰਿਹਾ ਜੀ। ਮੇਰਾ ਸਵਾਲ ਇਹ ਆ ਕਿ ਠੀਕ ਜਿਹੜੇ ਟੀਚਰਾਂ ਵਾਸਤੇ ਇਹ ਕਾਨੂੰਨ ਲਾਗੂ ਹੁੰਦਾ ਆ ਜਾਂ ਹੋਰਨਾਂ ਮਹਿਕਮਿਆਂ ਦੇ ਵੀ ਲੋਕ ਬਹੁਤ ਸਾਰੇ ਲੰਬੀਆਂ ਛੁੱਟੀਆਂ ਤੇ ਆਏ ਹੋਏ ਆ ਜਿਹੜੇ ਕਿ ਵਾਪਸ ਵਤਨ ਨਹੀਂ ਪਰਤੇ,
ਇਹ ਕਾਨੂੰਨ ਉਹਨਾਂ ਦੇ ਵੀ ਢੁੱਕਦਾ ਆ ਜਾਂ ਸਿਰਫ ਟੀਚਰਾਂ ਵਾਸਤੇ ਹੀ ਇਹ ਕਾਨੂੰਨ ਬਣਾਇਆ ਜਾ ਰਿਹਾ? ਮਿਹਰਬਾਨੀ ਜੀ, ਥੈਂਕ ਯੂ ਜੀ। ਜੀ ਸਵਾਲ ਤੁਹਾਡਾ ਬਹੁਤ ਵਧੀਆ ਜੀ। ਪਹਿਲਾਂ ਮੈਂ ਥੈਂਕਸ ਕਰਦਾ ਜੀ ਤੁਹਾਡਾ, ਔਰ ਮੈਂ ਥੈਂਕਸ ਜਿਹੜਾ ਇੱਕ ਵਾਰੀ ਫੇਰ ਪੰਜਾਬੀ ਰੇਡੀਓ ਦਾ ਵੀ ਕਰਦਾ, ਕਿਉਂਕਿ ਸਾਡੀ ਕਹੀ ਹੋਈ ਗੱਲ ਜਿਹੜੀ ਹੈ ਜੀ, ਜਦੋਂ ਉਹਦੇ ਵਾਸਤੇ ਪਲੇਟਫਾਰਮ ਨਹੀਂ ਕਿਤੇ ਮਿਲੂਗਾ ਤੇ ਅਸੀਂ ਵੀ ਪੱਤਰਕਾਰਾਂ ਨੇ ਉਹ ਗੱਲ ਕਿੱਥੇ ਕਹਿਣੀ ਹੁੰਦੀ ਹੈ ਜੀ। ਪਲੇਟਫਾਰਮ ਜਿਹੜਾ ਜੀ ਉਹ ਪ੍ਰੋਵਾਈਡ ਪੰਜਾਬੀ ਰੇਡੀਓ USA ਨੇ ਕੀਤਾ ਹੋਇਆ ਜੀ। ਤੁਹਾਡਾ ਸਵਾਲ ਬਹੁਤ ਵਾਜਬ ਹੈ ਜੀ, ਕਿਉਂਕਿ ਪੁਲਿਸ ਦੇ ਵਿੱਚ ਬੜੇ ਸਾਰੇ ਨੇ ਜੀ ਜਿਹੜੇ ਲੰਮੀ ਛੁੱਟੀ ਦੇ ਉੱਤੇ ਆਏ ਹੋਏ ਨੇ, ਬਾਕੀ ਮਹਿਕਮਿਆਂ ਦੇ ਵਿੱਚ ਬਹੁਤ ਸਾਰੇ ਨੇ ਜੀ ਜਿਹੜੇ ਲੰਮੀ ਛੁੱਟੀ ਦੇ ਉੱਤੇ ਆਏ ਹੋਏ ਨੇ ਵਿਦੇਸ਼ਾਂ ਦੇ ਵਿੱਚ। ਗੱਲ ਤੁਹਾਡੀ ਠੀਕ ਹੈ ਜੀ। ਜਿੱਥੇ ਮੇਰਾ ਨਾਂ ਲੱਗਾ ਮੈਂ ਇਹ ਤੁਹਾਡਾ ਸਵਾਲ ਜਿਹੜਾ ਉਹ ਜ਼ਰੂਰ ਉਠਾਊਂਗਾ ਜੀ 100% ਉਠਾਊਂਗਾ ਕਿ ਬਾਕੀ ਜਿਹੜੇ ਮਹਿਕਮੇ ਨੇ ਨਾ ਉਹਨਾਂ ਨੂੰ ਵੀ ਚਾਹੀਦਾ ਜੀ ਕਿ ਉਹ ਵੀ ਉਹਨਾਂ ਦੇ ਵਿੱਚ ਵੀ ਜਿਹੜੇ ਲੰਮੀ ਛੁੱਟੀ ਦੇ ਉੱਤੇ ਗਏ ਹੋਏ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਵੇ, ਇਕੱਲੇ ਟੀਚਰ ਹੀ ਕਿਉਂ। ਜੀ ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਗੁਰਪ੍ਰੀਤ ਸਿੰਘ ਜੀ ਕੈਨੇਡਾ ਤੋਂ। ਗੁਰਪ੍ਰੀਤ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਬਾਈ ਜੀ। ਪੰਨੂ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਪੰਜਾਬੀ ਰੇਡੀਓ USA ਨੂੰ ਤੁਹਾਨੂੰ ਕੰਗ੍ਰੈਚੁਲੇਟ ਕਰਦਾ ਜੀ ਤੁਹਾਡੀ 4th ਐਨੀਵਰਸਰੀ ਵਾਸਤੇ। ਧੰਨਵਾਦ ਜੀ। ਤੇ ਪੰਨੂ ਸਾਹਿਬ ਨੂੰ ਵੀ ਕੰਗ੍ਰੈਚੁਲੇਟ ਕਰਦੇ ਜੀ, ਉਹਨਾਂ ਦਾ ਜਿਹੜਾ ਇਹ ਆਪਣਾ ਕੰਮ ਕਰ ਰਿਹਾ ਜਰਨਲਿਜ਼ਮ 'ਚ ਬਹੁਤ ਵਧੀਆ ਹੈਗਾ, ਤੇ ਅਸੀਂ ਉਮੀਦ ਕਰਦੇ ਹਾਂ ਕਿ ਆਪਣਾ ਜਿਹੜਾ ਇਹਨਾਂ ਦਾ ਓਨੈਸਟ ਕੰਮ ਹੈ ਐਵੇਂ ਕੰਟੀਨਿਊ ਰੱਖਣਗੇ। ਮੇਰਾ ਸਵਾਲ ਐਕਚੁਅਲੀ ਦੋ ਸੀਗੇ। ਇੱਕ ਤਾਂ ਸੀਗਾ ਕਿ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਬੇਸਿਕਲੀ ਆਪਾਂ ਕਹਿ ਦਈਏ ਵੀ ਜਿਹੜੇ ਬਾਦਲ ਹੋਣਾ ਦੇ ਗਰੁੱਪ ਹੈ, ਪਾਰਟੀ ਹੈ, ਉਹਦੇ ਵਿੱਚ ਹੁਣ ਸੁਖਬੀਰ ਬਾਦਲ ਜਦੋਂ ਦੇਖੋ ਕੋਈ ਨਾ ਕੋਈ ਆਪਣੀ ਸਟੇਟਮੈਂਟ ਦੇ ਦਿੰਦੇ ਨੇ ਜਿਹਦੇ ਵਿੱਚ ਉਹ ਵੱਡੇ ਵੱਡੇ ਦਾਅਵੇ ਕਰਦੇ ਆ, ਚਾਹੇ ਉਹ ਬਿਜਲੀ ਦਾ ਸੀ, ਚਾਹੇ ਉਹ ਸੀਗਾ ਵੀ ਇਹਨਾਂ ਨੇ ਸਰਪਲਸ ਕਰ ਦੇਣੀ ਆ, ਹੋਰ ਬਹੁਤ ਵੀ ਡਿਵੈਲਪਮੈਂਟ ਬਹੁਤ ਹੋ ਰਹੀ ਹੈ, ਇੰਡਸਟਰੀ ਦਾ ਕਾਫੀ ਆ, ਪਰ ਆਪਾਂ ਨੂੰ ਅਸਲੀਅਤ ਸਾਰੇ ਪਤਾ ਵੀ ਉੱਥੇ ਐਕਚੁਅਲੀ ਜਿਹੜੀ ਰੀਅਲ ਪਿਕਚਰ ਹੈ ਉਹ ਕੀ ਚੀਜ਼ ਹੈ। ਤੇ ਮੈਂ ਇਹਨਾਂ ਨੂੰ ਇਹ ਪੁੱਛਣਾ ਸੀਗਾ ਵੀ ਜਿਹੜੇ ਉਹ ਇੰਨੇ ਵੱਡੇ ਦਾਅਵੇ ਕਰਦੇ ਨੇ ਮੀਡੀਆ ਦੇ ਵਿੱਚ ਆ ਕੇ ਕਰਦੇ ਆ, ਇਹ ਕੀ ਰਿਫਲੈਕਟ ਕਰਦਾ? ਇਹ ਰਿਫਲੈਕਟ ਕਰਦਾ ਕਿ ਉਹਨਾਂ ਦਾ ਜਿਹੜਾ ਐਟੀਟਿਊਡ ਆ ਆਪਣੇ ਕੰਮ ਵਾਸਤੇ, ਆਪਣੇ ਪੰਜਾਬ ਦੇ ਲੋਕਾਂ ਵਾਸਤੇ, ਵੀ ਉਹ ਕਿੰਨਾ ਕੇਅਰ ਫਰੀ ਆ, ਜਾਂ ਉਹ ਕੇਅਰ ਨਹੀਂ ਕਰਦੇ, ਜਾਂ ਫਿਰ ਉਹ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਉਹ ਟੇਕਨ ਫॉर ਗ੍ਰਾਂਟਡ ਲੈਂਦੇ, ਜਾਂ ਉਹ ਇਹ ਸੋਚਦੇ ਆ ਵੀ ਇਹਨਾਂ ਨੇ 2 ਦਿਨ ਬਾਅਦ ਫੇਰ ਭੁੱਲ ਜਾਣਾ, ਸ਼ਾਰਟ ਟਰਮ ਮੈਮਰੀ ਆ, ਇਹਨਾਂ ਨੇ ਕੋਈ ਯਾਦ ਨਹੀਂ ਰੱਖਣਾ, ਜੋ ਕਹਿੰਦੇ ਤੁਸੀਂ ਕਹੀ ਚੱਲੋ, ਬਾਅਦ ਦੇ ਵਿੱਚ ਤਾਂ ਇਹਨਾਂ ਨੇ ਦੇਖਿਓ ਵੀ ਇਹ ਆਪਣਾ ਜੇ ਪੈਸਾ ਦੇਵਾਂਗੇ ਵੋਟ ਲੈ ਲਾਂਗੇ। ਦੂਜੀ ਗੱਲ ਮੇਰੀ ਇਹ ਪੁੱਛਣਾ ਸੀ ਕਿ ਜਿਹੜੀ ਕੋਈ ਵੀ ਸਟੇਟਮੈਂਟ ਨਹੀਂ ਕਰਨੀ ਜਿਹਦੇ ਵਿੱਚ ਇਹ ਕਾਫੀ ਕਈ ਵਾਰੀ ਗੁਰਪ੍ਰੀਤ ਜੀ, ਤੁਹਾਡੀ ਆਵਾਜ਼ ਜਿਹੜੀ ਆ ਉਹ ਆ ਨਹੀਂ ਰਹੀ, ਕੀ ਤੁਸੀਂ ਸਵਾਲ ਮਿਲ ਗਿਆ ਜੀ ਉਹਨਾਂ ਦਾ? ਹਾਂਜੀ ਹਾਂ ਜੀ, ਮਿਲ ਗਿਆ ਉਹਨਾਂ ਦਾ। ਮੈਂ ਪੁੱਛ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਐਕਚੁਅਲੀ ਇੱਕ ਮੈਂ ਕਲਿੱਪ ਦੇਖ ਰਿਹਾ ਸੀਗਾ, 2 ਜੋੜ ਕੇ ਕਿਸੇ ਨੇ ਬਣਾਏ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ। ਇੱਕ ਦੇ ਵਿੱਚ ਉਹ ਕਹਿ ਰਹੇ ਨੇ ਕਿ ਕੋਲੇ ਦੀ ਕੋਈ ਕਮੀ ਨਹੀਂ ਹੈ, ਜੇ ਕਿਸੇ ਨੇ ਅੱਗ ਉੱਗ ਲਾਉਣੀ ਹੈ ਤਾਂ ਉਹ ਵੀ ਲੈ ਜਾਏ। ਦੂਜੇ ਦੇ ਵਿੱਚ ਉਹ ਕਹਿੰਦੇ ਕਿ ਬਿਜਲੀ ਦੀ ਕਮੀ ਇਸ ਕਰਕੇ ਹੈ ਕਿਉਂਕਿ ਕੋਲੇ ਦੀ ਬਹੁਤ ਸ਼ਾਰਟੇਜ ਹੈ। ਉਹ ਫਿਰ ਕਿਸੇ ਨੇ ਜੋੜ ਜੋੜ ਕੇ ਬਣਾਏ ਹੋਏ ਨੇ, ਕੋਲੇ ਦੀ ਕੋਈ ਕਮੀ ਨਹੀਂ, ਕੋਲਾ ਬਹੁਤ ਹੈ, ਕੋਲੇ ਦੀ ਸ਼ਾਰਟੇਜ ਹੈ, ਕੋਲੇ ਦੀ ਕਮੀ ਨਹੀਂ, ਕੋਲਾ ਦੀ ਸ਼ਾਰਟੇਜ ਹੈ। ਭਾਵ ਕਿ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਜੀ ਕਿ ਉਹਨਾਂ ਨੇ ਕਿਹੜਾ ਬਿਆਨ ਕਦੋਂ ਦਿੱਤਾ ਸੀਗਾ। ਮੈਂ ਸਮਝਦਾ ਨਹੀਂ ਕਿ ਇਹ ਤਜਰਬੇ ਦੀ ਘਾਟ ਜਾਂ ਓਵਰ ਕੌਨਫੀਡੈਂਸ ਜਿਹੜਾ ਜੀ, ਸ਼ਾਇਦ ਦੂਸਰਾ ਜਵਾਬ ਜਿਹੜਾ ਜ਼ਿਆਦਾ ਠੀਕ ਹੋਵੇ ਕਿ ਓਵਰ ਕੌਨਫੀਡੈਂਸ ਹੈ। ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੈਨੂੰ ਤਾਂ ਚੋਣ ਮੈਨੇਜ ਕਰਨੀ ਆਉਂਦੀ ਹੈ। ਚੋਣ ਮੈਨੇਜ ਕਰਨ ਤੋਂ ਭਾਵ ਕੀ ਹੈ ਜੀ? ਉਹਦੇ ਕਈ ਪਿੱਛੇ ਲੁਕੇ ਹੋਏ ਨੇ। ਸ਼ਾਇਦ ਕਿਤੇ ਨਾ ਕਿਤੇ ਇਹੀ ਰੀਜ਼ਨ ਹੈ ਕਿ ਉਹ ਓਵਰ ਕੌਨਫੀਡੈਂਸ ਹੋ ਕੇ ਚੱਲ ਰਹੇ ਨੇ। ਇਸੇ ਕਰਕੇ ਮੈਂ ਸਮਝਦਾ ਨਹੀਂ ਕਿ ਭਗਵੰਤ ਮਾਨ ਹੋਰੀ ਤਾਂ ਚਲੇ ਗਏ ਸਿਆਸਤ ਦੇ ਵਿੱਚ, ਤੇ ਅੱਜ ਕੱਲ੍ਹ ਜਿਹੜੀ ਕਾਮੇਡੀ ਹੈ ਸਭ ਤੋਂ ਵਧੀਆ ਉਹ ਸੁਖਬੀਰ ਸਿੰਘ ਬਾਦਲ ਹੋਰੀ ਕਰ ਰਹੇ ਨੇ। ਜੀ ਜੀ ਜੀ। ਤੇ ਮੈਂ ਨਾਲ ਹੀ ਇਸ ਤੇ ਜੁੜਿਆ ਹੋਇਆ ਆਪਣੇ ਕੋਲੋਂ ਜਿਹੜਾ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਵੀ ਕੀ ਇਹ ਕਿਸੇ ਤਰੀਕੇ ਦੇ ਨਾਲ ਲਾਇਬਲ ਹੁੰਦੇ ਆ ਵੀ ਜਿਹੜਾ ਇਹ ਕੋਈ ਵਾਅਦਾ ਕਰਦੇ ਆ ਉਸ ਦੇ ਜਵਾਬ ਦੇ ਹੋਣ ਕਿਸੇ ਪਾਸੇ? ਕੀ ਕੋਈ ਇੱਦਾਂ ਦਾ ਕੋਈ ਰੂਲ, ਕੋਈ ਇੱਦਾਂ ਦੀ ਚੀਜ਼ ਆ ਸਕਦੀ ਆ ਵੀ ਇਹਨਾਂ ਨੂੰ ਜਵਾਬ ਦੇ ਹੋਣਾ ਪਵੇ? ਆ ਤਾਂ ਸਕਦੀ ਹੈ ਜੀ, ਪਰ ਅਜੇ ਤੱਕ ਕੋਈ ਨਹੀਂ ਹੈਗੀ ਜੀ। ਕਿਉਂਕਿ ਮੈਂ ਸਮਝਦਾ ਜੀ ਕਿ ਜਿੱਥੇ ਇੱਥੇ ਭਾਰਤ ਦੇ ਵਿੱਚ ਸਾਡੇ ਜਾਂ ਪੰਜਾਬ ਦੇ ਵਿੱਚ ਹੋਣਾ ਇਹ ਚਾਹੀਦਾ ਜੀ ਕਿ ਜਿਹੜੀ ਪਾਰਟੀ ਕੋਈ ਚੋਣ ਮੈਨੀਫੈਸਟੋ ਦੇ ਵਿੱਚ ਜਿਹੜਾ ਵਾਅਦਾ ਕਰਦੀ ਹੈ ਨਾ ਜੀ, ਜੇ ਉਹ ਪੂਰਾ ਨਹੀਂ ਕਰਦੀ ਜੀ ਤਾਂ ਕਮ ਸੇ ਕਮ ਉਹਨੂੰ ਅੱਗੋਂ ਜਦੋਂ ਚੋਣ ਹੋਵੇ ਉਹਦੇ ਵਿੱਚ ਚੋਣ ਕਮਿਸ਼ਨ ਜਿਹੜਾ ਜੀ ਪੁੱਛੇ ਕਿ ਤੁਹਾਡਾ ਆਹ ਮੈਨੀਫੈਸਟੋ ਸੀਗਾ, ਇਹਦੇ ਵਿੱਚੋਂ ਤੁਸੀਂ ਹੁਣ ਤੱਕ ਕੀ ਕੀਤਾ, ਉਹਦੇ ਚੋਣ ਲੜਨ ਦੇ ਉੱਤੇ ਅੱਗੋਂ ਪਾਬੰਦੀ ਲੱਗੇ। ਫਿਰ ਜਿਹੜੇ ਲੋਕ ਲੁਭਾਊ ਨਾਅਰੇ ਨੇ ਨਾ ਜੀ, ਫਿਰ ਇਹ ਗਾਇਬ ਹੋਣਗੇ।
ਨਹੀਂ ਤਾਂ ਅਸੀਂ ਜੀ ਲੈਪਟਾਪ ਦੇਵਾਂਗੇ, ਅਸੀਂ 1000 ਰੁਪਈਆ ਬੇਰੁਜ਼ਗਾਰਾਂ ਨੂੰ ਜਿਹੜੀ ਆ ਜੀ ਉਹ ਮਹੀਨੇ ਦਾ ਭੱਤਾ ਦੇਵਾਂਗੇ, ਆਹ ਦੇਵਾਂਗੇ, ਉਹ ਕਰਾਂਗੇ। ਇਹ ਲੋਕ ਝੂਠ ਬੋਲ ਬੋਲ ਕੇ ਇਲੈਕਸ਼ਨਾਂ ਜਿਹੜੀਆਂ ਉਹ ਜਿੱਤ ਜਾਂਦੇ ਆ। ਇਹੋ ਜਿਹਾ ਝੂਠ ਹੀ ਜਿਹੜਾ ਸੈਂਟਰ ਦੇ ਵਿੱਚ BJP ਨੇ ਬੋਲਿਆ। 120 ਦਿਨਾਂ ਦੇ ਵਿੱਚ ਜਿਹੜੇ ਜੀ ਉਹ ਵਾਪਸ ਆ ਜਾਣੇ ਨੇ। 3 ਸਤੰਬਰ ਨੂੰ ਹੋ ਜਾਣੇ ਆ ਜੀ ਪੂਰੇ ਦਿਨ ਕਾਲਾ ਧਨ ਜਿਹੜਾ ਆਉਣ ਦੇ ਵਾਸਤੇ। ਕਿਸੇ ਨੇ ਉਹ ਕਮੈਂਟ ਪਾਇਆ ਸੀਗਾ ਵੀ ਉਹ ਮਾਮਾ ਕੇ ਇੰਦਰਾ ਗਾਂਧੀ 에ਅਰਪੋਰਟ ਦੇ ਉੱਤੇ ਪਹੁੰਚੋ ਕਿਉਂਕਿ ਕਾਲਾ ਧਨ ਜਿਹੜਾ ਵਾਪਸ ਆ ਰਿਹਾ ਉਹਦਾ ਸਵਾਗਤ ਕਰੀਏ। ਦੂਜੇ ਬੰਦੇ ਨੇ ਇੱਕ ਨੇ WhatsApp ਦੇ ਉੱਤੇ ਫੋਟੋ ਬੜੀ ਘੁੰਮ ਰਹੀ ਆ, ਬਾਬਾ ਰਾਮਦੇਵ ਹੋਰੀ ਸਾਈਕਲ ਤੇ ਵਿਖਾਏ ਗਏ ਨੇ ਕਿ ਸਾਈਕਲ ਤੇ ਲੈ ਕੇ ਆ ਰਿਹਾ, ਥੋੜਾ ਟਾਈਮ ਲੱਗ ਸਕਦਾ ਹੈ ਸਵਿਟਜ਼ਰਲੈਂਡ ਤੋਂ ਆਉਂਦੇ ਆ। ਜੀ ਬਿਲਕੁਲ ਜੀ। ਲੋਭ ਜਿਹੜਾ ਜੀ ਲੋਕਲ ਨਿਭਾਊ ਜਿਹੜੇ ਲਾਰੇ ਆ ਉਹ ਲਗਾਤਾਰ ਏਦਾਂ ਹੀ ਇਹਨਾਂ ਦੇ ਜਾਰੀ ਨੇ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਆ। ਜਸਪਾਲ ਸਹੋਤਾ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਪੰਨੂ ਸਾਹਿਬ ਜੀ ਰੇਡੀਓ ਪੰਜਾਬ ਚੌਥੀ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ ਜੀ, ਬਹੁਤ ਬਹੁਤ। ਹਾਂਜੀ ਏਦਾਂ ਹੀ ਜੀ ਬੇਧੜਕ ਹੋ ਕੇ ਤੁਸੀਂ ਸੇਵਾ ਕਰਦੇ, ਬੜਾ ਸੱਚ ਕਹਿਣਾ ਬੜਾ ਔਖਾ ਤੇ ਸੁਣਨਾ ਵੀ ਔਖਾ ਜੀ। ਸੱਚੀ ਗੱਲ ਪੰਨੂ ਸਾਹਿਬ ਹੁਣ ਖਬਰਾਂ ਦੀ ਸਾਨੂੰ ਪੰਨੂ ਸਾਹਿਬ ਦਾ ਬਹੁਤ ਧੰਨਵਾਦ ਸਪੈਸ਼ਲੀ ਜੀ। ਰੋਜ਼ ਸਾਨੂੰ ਨਵੀਆਂ ਖਬਰਾਂ ਦਿੰਦੇ ਆ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਥੈਂਕ ਯੂ। ਸਵਾਲ ਜੀ ਜਿਹੜਾ ਪੰਨੂ ਸਾਹਿਬ ਜਿਹੜਾ ਨਵੀਆਂ ਖਬਰਾਂ ਆ ਰਹੀਆਂ ਵੀ ਮੱਕੜ ਸਾਹਿਬ ਦੀ ਛੁੱਟੀ ਹੋਣ ਨੂੰ ਫਿਰਦੇ ਆ, ਸੁਖਬੀਰ ਬਾਦਲ ਉਹ ਤੇ ਬੜਾ ਨਾਰਾਜ਼ ਆ ਤੇ ਮਹਿਤੇ ਨੂੰ ਜਾਂ ਜਿਹੜਾ ਦਿਆਲ ਸਿੰਘ ਘੋੜੀਆ ਉਹਨੂੰ ਪ੍ਰਧਾਨ ਬਣਾਉਣ ਨੂੰ ਫਿਰਦੇ ਆ। ਤੇ ਦੂਜਾ ਸਵਾਲ ਮੇਰਾ ਜੇ ਪੁਲਿਸ ਨੇ ਜਿੱਦਾਂ ਵੀ ਹੁਣ ਫੇਰ ਅੱਧ ਚੱਕੀ ਫੇਰ ਗੁੰਡਾਗਰਦੀ ਪੂਰੀ ਕਰਦੇ ਆ ਤੇ ਜਿਹੜਾ DIG ਕਰਤਾਰ ਸਿੰਘ ਉਹਦੀਆਂ ਪਹਿਲਾਂ ਗਾਇਬ ਕਰਦੇ ਲੱਭਦੀਆਂ ਜੀ, ਇਹਦੇ ਬਾਰੇ ਦੱਸਿਓ ਜੀ। ਭਾਜੀ ਮੈਂ ਸੁਣ ਲੱਗਾ ਫੇਰ ਕੱਟਿਓ ਜੀ ਲੈਣ ਜੀ। ਠੀਕ ਹੈ ਜੀ। ਜਿਹੜੀ ਤਾਂ ਤੁਸੀਂ ਗੱਲ ਕੀਤੀ ਆ ਅਵਤਾਰ ਸਿੰਘ ਮੱਕੜ ਹੋਰਾਂ ਦੀ, ਉਹਨਾਂ ਦੀ ਕੁਰਸੀ ਕਿੰਨੀ ਦੇਰ ਤੱਕ ਕਹੂੰਗਾ ਕਿ ਇੱਕ ਮੇਰੇ ਵਰਗਾ ਸਿੱਧਾ ਜਿਹਾ ਬੰਦਾ ਜਿਹੜਾ ਸੀਗਾ ਨਾ ਉਹ ਚਲੇ ਗਿਆ ਕਿਤੇ ਐਗਜ਼ੀਬਿਸ਼ਨ ਲੱਗੀ ਹੋਈ ਸੀ ਦੇਖਣ, ਉਹ ਥੱਕ ਗਿਆ ਐਗਜ਼ੀਬਿਸ਼ਨ ਦੇਖਦਾ ਇੱਕ ਕੁਰਸੀ ਦੇ ਉੱਤੇ ਬਹਿ ਗਿਆ ਤੇ ਉਹ ਜਿਹੜਾ ਸਿਕਿਉਰਿਟੀ ਵਾਲਾ ਸੀ ਨਾ ਭੱਜਿਆ ਆ, ਕਹਿੰਦਾ ਉੱਥੇ ਇਸ ਕੁਰਸੀ ਤੋਂ ਇਹ ਟੀਪੂ ਸੁਲਤਾਨ ਦੀ ਕੁਰਸੀ ਆ। ਉਹ ਵਿਚਾਰੇ ਨੂੰ ਜਵਾਬ ਤਾਂ ਘੁੰਮਿਆ ਨਾ, ਕਹਿੰਦਾ ਯਾਰ ਮੈਂ ਥੱਕ ਗਿਆ, ਬਹਿ ਲੈਣ ਦੇ, ਜਦੋਂ ਉਹ ਆ ਜਾਊਗਾ ਮੈਂ ਉੱਠ ਖੜੂੰਗਾ। ਇਹ ਅਵਤਾਰ ਸਿੰਘ ਮੱਕੜ ਹੋਰੀ ਤਾਂ ਟੀਪੂ ਸੁਲਤਾਨ ਦੀ ਕੁਰਸੀ ਤੇ ਬੈਠੇ ਨੇ ਜੀ। ਜਦੋਂ ਉਹਨਾਂ ਨੂੰ ਉਠਾਤਾ ਉਹਨਾਂ ਨੇ ਉਸੇ ਵੇਲੇ ਉੱਠਣਾ ਪੈਣਾ, ਉਹਨਾਂ ਕੋਲੇ ਚੋਇਸ ਤਾਂ ਕੋਈ ਹੈ ਨੀ ਗੀ। ਹਾਂ, ਉਹ ਰਹਿਮੋ ਕਰਮ ਦੇ ਉੱਤੇ ਅਕਾਲੀ ਦਲ ਦੇ ਨੇ, ਉਹ ਚਾਹੇ ਜਥੇਦਾਰ ਹੋਣ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜੀ ਉਹ ਪ੍ਰਧਾਨ ਹੋਵੇ ਜੀ। ਤੇ ਲਓ ਜੀ ਆਪਣੇ ਅਗਲੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਸਾਡੇ ਨਾਲ ਜੁੜੇ ਹੋਏ ਨੇ ਜਤਿੰਦਰ ਸਿੰਘ ਜੀ। ਜਤਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ ਤੁਹਾਡਾ? ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਨੂੰ ਉਹਨਾਂ ਦੀ ਚੌਥੀ ਵਰ੍ਹੇਗੰਢ ਤੇ ਬਹੁਤ ਬਹੁਤ ਵਧਾਈਆਂ। ਧੰਨਵਾਦ ਜੀ। ਬਹੁਤ ਪੰਨੂ ਸਾਹਿਬ ਦਾ ਵੀ ਧੰਨਵਾਦ। ਉਹਨਾਂ ਦਾ ਖਬਰਾਂ ਸੁਣਾਉਣ ਦਾ ਢੰਗ ਤਾਂ ਬਹੁਤ ਵਧੀਆ, ਤੁਹਾਡਾ ਸਗੋਂ ਸੁਣਨ ਦਾ ਵੀ ਬਹੁਤ ਵਧੀਆ। ਨਹੀਂ ਤਾਂ ਪੰਨੂ ਸਾਹਿਬ ਇੱਕ ਰੇਡੀਓ ਸਟੇਸ਼ਨ ਤੇ ਖਬਰਾਂ ਸੁਣਾਉਂਦੇ ਹੁੰਦੇ ਆ, ਉਸ ਇਹਨਾਂ ਦੀ ਗੱਲ ਪੂਰੀ ਨਹੀਂ ਹੋਣ ਦਿੰਦਾ, ਉਦੋਂ ਪਹਿਲਾਂ ਇੰਟਰਪਟ ਕਰ ਦਿੰਦਾ ਇਹਨਾਂ ਨੇ ਇੱਕ ਵਾਰੀ ਕਿਹਾ ਵੀ ਉਹ ਗੱਲ ਤੇ ਆਏ ਨਹੀਂ। ਪੰਨੂ ਸਾਹਿਬ ਨੂੰ ਦੁਬਾਰਾ ਬੇਨਤੀ ਤੇ ਤੁਹਾਡਾ ਬਹੁਤ ਵਧੀਆ ਧੰਨਵਾਦ ਹੈ ਜੀ, ਤੁਸੀਂ ਬੜੇ ਇਹਨਾਂ ਨੂੰ ਆਪਦੀ ਗੱਲ ਪੂਰੀ ਕਰਨ ਦਿੰਦੇ ਹੋ। ਤੇ ਮੇਰਾ ਸਵਾਲ ਇਹ ਹੈ ਜੀ, ਭਗਵੰਤ ਮਾਨ ਹੁਣੀ ਸੰਸਦ ਚ ਸਵਾਲ ਪੁੱਛਦੇ ਆ ਤੇ ਬਾਕੀ ਡਾਕਟਰ ਧਰਮਵੀਰ ਸਿੰਘ ਗਾਂਧੀ ਵੀ ਚੋਣਾਂ ਦੇ ਵਿੱਚ ਐਕਟਿਵ ਰਹੇ ਆ, ਬਾਕੀ ਜਿਹੜੇ 2 MP ਆਮ ਆਦਮੀ ਪਾਰਟੀ ਦੇ ਉਹ ਕਿਤੇ ਦਿਖਦੇ ਨੀ ਗੇ ਜੀ। ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਜੀ, ਔਰ ਬਹੁਤੇ ਲੋਕ ਇਸ ਵੇਲੇ ਜਿਹੜਾ ਜੀ ਉਹ ਸਵਾਲ ਕਰ ਰਹੇ ਨੇ ਜੀ। ਇਹ ਭਗਵੰਤ ਮਾਨ ਹੋਰੀ ਹੀ ਐਕਟਿਵ ਨੇ। ਅੱਜ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਵੀ ਜਿਹੜੇ ਕਲਾਕਾਰ ਜਿਹੜੇ ਪਹੁੰਚੇ ਨੇ ਸੰਸਦ ਦੇ ਵਿੱਚ, ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਐਕਟਿਵ ਜਿਹੜੇ ਨੇ ਉਹ ਭਗਵੰਤ ਮਾਨ ਹੋਰੀ ਜਿਹੜੇ ਉਹ ਦੱਸੇ ਗਏ ਨੇ ਜੀ। ਤੋ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਵੀ ਸਵਾਲ ਜਿਹੜੇ ਨੇ ਉਹ ਪੁੱਛੇ ਨੇ। ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੇ ਬਾਰੇ ਇਹ ਪਤਾ ਲੱਗ ਰਿਹਾ ਜੀ ਕਿ ਉਹ ਬਿਮਾਰ ਨੇ, ਹਸਪਿਟਲਾਈਜ਼ਡ ਨੇ, ਇਸ ਕਰਕੇ ਉਹ ਬਹੁਤੇ ਐਕਟਿਵ ਨਹੀਂ ਹੈਗੇ। ਜਦੋਂ ਐਕਟਿਵ ਸਨ, ਇਹ ਤੁਹਾਡੀ ਗੱਲ ਠੀਕ ਹੈ ਕਿ ਉਦੋਂ ਵੀ ਉਹਨਾਂ ਨੇ ਬਹੁਤਾ ਕੁਝ ਜਿਹੜਾ ਜੀ ਨਹੀਂ ਪੁੱਛਿਆ ਪਾਰਲੀਮੈਂਟ ਦੇ ਵਿੱਚ। ਜਿੱਥੋਂ ਤੱਕ ਹਰਿੰਦਰ ਸਿੰਘ ਖਾਲਸਾ ਹੋਰਾਂ ਵਾਲੀ ਗੱਲ ਹੈ ਜੀ, ਉਹ ਤਾਂ ਬਿਲਕੁਲ ਹੀ ਕੁਆਇਟ ਨੇ। ਫਤਿਹਗੜ੍ਹ ਸਾਹਿਬ ਦੇ ਵਿੱਚੋਂ ਸਵਾਲ ਬੜੇ ਵੱਡੇ ਪੱਧਰ ਦੇ ਉੱਤੇ ਉੱਠ ਰਹੇ ਨੇ ਕਿ ਉਹ ਬੰਦਾ ਕਿੱਥੇ ਗਿਆ ਭਾਈ, ਜਿਹੜੇ ਇੱਕਦਮ ਇੱਥੇ ਆਏ ਸਨ ਔਰ ਲੋਕਾਂ ਨੇ ਇੰਨੀ ਸਪੋਰਟ ਦਿੱਤੀ ਉਹਨਾਂ ਨੂੰ, ਆਪੇ ਹੀ ਕਮੇਟੀਆਂ ਬਣਾ ਲਈਆਂ, ਆਪੇ ਹੀ ਦਿੱਤਾ। ਸਾਰੇ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਅਨਐਕਸਪੈਕਟਡ ਜਿਹੜੀ ਇੱਕ ਇਹ ਸੀਟ ਜਿਹੜੀ ਸੀ ਉਹ ਆਈ ਸੀਗੀ ਜੀ। ਉਹ ਮੁੜ ਕੇ ਲੱਭੇ ਨਹੀਂ ਜੀ ਕਿਤੇ। ਇਹ ਤੁਹਾਡੇ ਜਿਹੜੇ ਸਵਾਲ ਨੇ ਉਹ ਬਿਲਕੁਲ ਜਾਇਜ਼ ਨੇ। ਜੇ ਇਹ ਲੋਕ ਅਜੇ ਵੀ ਲੋਕਾਂ ਦੀ ਭਾਵਨਾ ਨੂੰ ਜਿਹੜਾ ਨਾ ਸਮਝੇ ਤਾਂ ਇਹ ਆਪਣਾ ਨੁਕਸਾਨ ਨਹੀਂ ਕਰਨਗੇ ਜੀ, ਆਪਦੀ ਪਾਰਟੀ ਦਾ ਜ਼ਿਆਦਾ ਨੁਕਸਾਨ ਜਿਹੜਾ ਨਾ ਜੀ ਉਹ ਕਰ ਜਾਣਗੇ ਜੀ। ਤੋ ਇਹਨਾਂ ਨੂੰ ਤਾਂ ਇਹੀ ਕਿਹਾ ਜਾ ਸਕਦਾ ਜੀ, ਇਹਨਾਂ ਦੇ ਵਾਸਤੇ ਮੈਂਬਰ ਪਾਰਲੀਮੈਂਟ ਨਹੀਂ ਹੈ, MP ਦੀ ਫੁੱਲ ਫਾਰਮ ਮਿਸਿੰਗ ਪਰਸਨ ਹੈ ਜੀ। ਜੀ ਤੇ ਸਾਡੇ ਪਿਛਲੇ ਕਾਲਰ ਇੱਕ DIG ਕਰਤਾਰ ਸਿੰਘ ਦੀਆਂ ਫਾਈਲਾਂ ਗੁੰਮ ਹੋਣ ਦੇ ਜਿਹੜਾ ਸਵਾਲ ਪੁੱਛਿਆ ਸੀ ਉਹ ਅਧੂਰਾ ਰਹਿ ਗਿਆ ਸੀ, ਜੇ ਤੁਹਾਨੂੰ ਉਸ ਦੇ ਬਾਰੇ ਪਤਾ ਹੋਵੇ।
ਜੀ ਜਿਹੜੀ ਬਿਲਕੁਲ ਜੀ, ਜਿਹੜਾ ਐਕਚੁਅਲੀ ਇੱਕ ਪੂਰੇ ਦਾ ਪੂਰਾ ਸੁਸਾਈਡ ਕਰ ਗਿਆ ਸੀਗਾ ਪਰਿਵਾਰ, ਉਹਦੇ ਬਾਰੇ ਪੁੱਛ ਰਹੇ ਸਨ। ਮੈਂ ਮਾਫੀ ਚਾਹੁੰਦਾ ਜੀ, ਉਦੋਂ ਇੱਕੋ ਪਾਸੇ ਪੈ ਗਿਆ, ਉਹਦਾ ਕੁਝ ਵੀ ਨਹੀਂ ਆਇਆ ਜੀ ਅਜੇ। ਉਹ ਅਦਾਲਤ ਜਿਹੜੀ ਆ ਉਹ ਪੁੱਛ ਰਹੀ ਆ, ਪਰ ਉਹ ਕਹਿੰਦੇ ਜੀ ਉਹ ਤਾਂ ਫਾਈਲਾਂ ਸਾਰੀਆਂ ਖਤਮ ਨੇ। ਇਹਦਾ ਮਤਲਬ ਇਹ ਜੀ ਕਿ ਉਹਨੂੰ ਇਹਦੇ ਵਿੱਚੋਂ ਸਾਫ਼ ਬਰੀ ਕਰਾਉਣ ਦਾ ਪ੍ਰਬੰਧ ਜਿਹੜਾ ਜੀ ਹੋ ਚੁੱਕਾ। ਅਜੇ ਤੱਕ ਵੀ ਉਹਨੂੰ ਜਿਹੜੇ ਸੰਮਣ ਆ ਨਾ ਜੀ, ਉਹ ਨਹੀਂ ਦਿੱਤੇ ਜਾ ਸਕੇ, ਕਿਉਂਕਿ ਪੁਲਿਸ ਵਾਲੇ ਕਹਿੰਦੇ ਜੀ ਸਾਨੂੰ ਨਹੀਂ ਪਤਾ ਲੱਗਦਾ ਉਹ ਕਿੱਥੇ ਰਹਿੰਦਾ, ਜਦੋਂ ਕਿ ਪੱਤਰਕਾਰਾਂ ਨੇ ਉਹਦਾ ਠਿਕਾਣਾ ਵੀ ਲੱਭ ਲਿਆ ਸੀਗਾ ਔਰ ਠਿਕਾਣਾ ਅਖਬਾਰਾਂ ਦੇ ਵਿੱਚ ਵੀ ਛਾਪ ਦਿੱਤਾ ਕਿ ਆਹ ਕੋਠੀ ਆ, ਇੱਥੇ ਉਹ ਜਿਹੜਾ ਜੀ ਉਹ ਰਹਿ ਰਿਹਾ, ਪਰ ਨਹੀਂ ਲੱਭਿਆ ਤਾਂ ਉਹ ਅਦਾਲਤ ਨੂੰ ਨਹੀਂ ਲੱਭਿਆ ਅਜੇ ਤੱਕ। ਜੀ ਜੀ ਜੀ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਜੀ। ਸਾਡੇ ਨਾਲ ਜੁੜੇ ਹੋਏ ਨੇ ਇੰਦਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਮੈਂ ਰੇਡੀਓ ਪੰਜਾਬ USA ਦੀ ਚੌਥੀ ਵਰ੍ਹੇਗੰਢ ਤੇ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ। ਧੰਨਵਾਦ ਜੀ, ਮਿਹਰਬਾਨੀ ਜੀ। ਹਾਂਜੀ, ਬਾਕੀ ਮੈਂ ਬਲਤੇਜ ਪੰਨੂ ਭਾਜੀ ਬਾਰੇ ਕੁਝ ਕਹਿਣਾ ਚਾਹੁੰਦਾ ਵੀ ਜਦੋਂ ਦੇ ਇਹ ਲੱਗੇ ਜਿੱਦਾਂ ਖਬਰਾਂ ਦੇਣ ਤੁਹਾਡੇ ਚੈਨਲ ਤੇ, ਮੈਂ ਉਦੋਂ ਦੀਆਂ ਸੁਣਨੀਆਂ ਜਿੱਦਾਂ ਸ਼ੁਰੂ ਕੀਤੀਆਂ। ਮੈਂ ਪਹਿਲਾਂ ਕਦੇ ਨਿਊਜ਼ ਨਹੀਂ ਸੁਣੀ ਸੀ। ਬਹੁਤ ਵਧੀਆ ਇਹਨਾਂ ਦਾ ਅੰਦਾਜ਼ ਪੇਸ਼ ਕਰਨ ਦਾ। ਮਿਹਰਬਾਨੀ ਜੀ। ਜੀ ਹਾਂਜੀ, ਹੋਰ ਤਾਂ ਅੱਜ ਸਵਾਲ ਨਹੀਂ ਜੀ ਕੋਈ, ਬਸ ਬਹੁਤ ਵਧੀਆ ਕੰਮ ਕਰ ਰਹੇ। ਥੈਂਕ ਯੂ, ਧੰਨਵਾਦ ਜੀ। ਥੈਂਕ ਯੂ ਇੰਦਰਜੀਤ ਸਿੰਘ ਜੀ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ, ਦਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਚੌਥੇ ਵਰ੍ਹੇਗੰਢ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੋਵੇ। ਧੰਨਵਾਦ ਜੀ, ਬਹੁਤ ਬਹੁਤ। ਔਰ ਮੈਂ ਪਰਮਾਤਮਾ ਅੱਗੇ ਇਹੋ ਹੀ ਅਰਦਾਸ ਬੇਨਤੀ ਕਰਨਾ ਇੱਥੋਂ ਨਿਊਯਾਰਕ ਤੋਂ, ਜਿੰਨਾ ਵੀ ਸਾਡਾ ਪਰਿਵਾਰ ਹੈ, ਕਿ ਪੰਨੂ ਸਾਹਿਬ ਦੀ ਬਹੁਤ ਵੱਡੀ ਉਮਰ ਕਰੇ ਪਰਮਾਤਮਾ। ਬਹੁਤ ਲੋਕ ਸੁਣਦੇ ਨੇ ਇੱਥੇ ਨਿਊਯਾਰਕ ਤੇ, ਸਾਡਾ ਬਹੁਤ ਵੱਡਾ ਪਰਿਵਾਰ ਹੈ, ਤੇ ਇਹੋ ਹੀ ਅਰਦਾਸ ਬੇਨਤੀ ਹੈ ਮੇਰੀ ਕਿ ਪੰਨੂ ਸਾਹਿਬ ਦੀ ਪਰਮਾਤਮਾ ਬਹੁਤ ਵੱਡੀ ਉਮਰ ਕਰੇ। ਇਹੋ ਹੀ ਮੈਂ ਕਹਿਣਾ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਗੁਰਤੇਜ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਾਡੇ ਵੱਲੋਂ ਜੀ ਚੌਥੇ ਵਰ੍ਹੇਗੰਢ ਤੇ ਵਧਾਈ। ਧੰਨਵਾਦ ਜੀ। ਜੀ ਮਿਹਰਬਾਨੀ। ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਤੇ ਸਤਿ ਸ਼੍ਰੀ ਅਕਾਲ। ਸਾਡਾ ਇੱਕ ਕੁਐਸਚਨ ਹੈ ਜੀ, ਪਰਸੋਂ ਚੌਥੇ ਆਪਣਾ PTC ਤੇ ਖਬਰ ਆਈ ਸੀ ਕੋਈ ਵੀ NRI ਜਾਂ ਜਿਹੜਾ ਕੋਈ ਗ੍ਰੀਨ ਕਾਰਡ ਹੋਲਡਰ ਹੈ ਵੀ ਉਹ ਪੰਜਾਬ ਦੇ ਵਿੱਚ ਵਾਹੀਯੋਗ ਜ਼ਮੀਨ ਜਾਂ ਪਲਾਟ ਕੋਈ ਲੈ ਨਹੀਂ ਸਕਦੇ। ਕੋਈ ਵਰਲਡ ਬੈਂਕ ਦੀ ਕਹਿੰਦੇ ਕੋਈ ਇੰਸਟਰਕਸ਼ਨ ਹੈ, ਕੋਈ ਇਹਦੇ ਬਾਰੇ ਕੋਈ ਹੈ ਡਿਟੇਲ ਪਤਾ? ਨਹੀਂ, ਜਿਹੜਾ ਭਾਰਤੀ ਸੰਵਿਧਾਨ ਹੈ ਜੀ ਉਹ ਇਹ ਕਹਿੰਦਾ ਹੈ ਕਿ ਜਿਹੜੀ ਕੋਈ ਵੀ ਵਾਹੀ ਵਾਲੀ ਜ਼ਮੀਨ ਹੈ, ਜੇ ਤੁਸੀਂ ਕਿਸੇ ਹੋਰ ਮੁਲਕ ਦੇ ਸਿਟੀਜ਼ਨ ਹੋ, ਤੁਸੀਂ ਉਹ ਜ਼ਮੀਨ ਨਹੀਂ ਖਰੀਦ ਸਕਦੇ ਜੀ, ਕਿਸੇ ਹੋਰ ਮੁਲਕ ਦੇ ਤੁਸੀਂ ਸਿਟੀਜ਼ਨ ਹੋ ਤਾਂ। ਪਰ ਮੈਂ ਇੱਥੇ ਇਹ ਜ਼ਰੂਰ ਕਲੀਅਰ ਕਰਦਾ ਜੀ ਕਿ ਇਹਦੇ 'ਚ ਕਨਫਿਊਜ਼ਨ ਜਿਹੜੀ ਥੋੜੀ ਪੈਦਾ ਹੋ ਜਾਂਦੀ ਹੈ ਕਿ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਇੱਥੇ ਹੈਗੀਆਂ ਨੇ, ਜਿਨ੍ਹਾਂ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਹੈ ਜਾਂ ਜਿਨ੍ਹਾਂ ਕੋਲ ਅਮਰੀਕਨ ਸਿਟੀਜ਼ਨਸ਼ਿਪ ਹੈ, ਜਿਹੜੀ ਤੁਹਾਡੀ ਜੱਦੀ ਪ੍ਰਾਪਰਟੀ ਹੈ ਨਾ ਜੀ, ਉਹ ਕੋਈ ਨਹੀਂ ਉਹਨੂੰ ਖੋ ਸਕਦਾ ਜੀ। ਇਹਦੇ ਵਾਸਤੇ ਕਿਉਂਕਿ ਮੈਂ ਟੈਕਨੀਕਲੀ ਤੌਰ ਦੇ ਉੱਤੇ ਪਹਿਲਾਂ ਵੀ ਜਿਹੜੇ ਕੁਝ ਵਕੀਲ ਨੇ ਉਹਨਾਂ ਨੂੰ ਪੁੱਛਿਆ, ਜੇ ਕਿਸੇ ਦਿਨ ਜ਼ਰੂਰਤ ਹੋਈ ਤਾਂ ਮੈਂ ਰਿਕੁਐਸਟ ਕਰੂੰਗਾ ਜੀ, ਪੰਜਾਬੀ ਰੇਡੀਓ USA ਨੂੰ ਵਕੀਲ ਹੈਗੇ ਨੇ ਜੀ ਜਿਹੜੇ ਜ਼ਮੀਨਾਂ ਦੇ ਬਾਰੇ ਹੀ ਬਹੁਤ ਨੌਲੇਜ ਰੱਖਦੇ ਨੇ, ਉਹਨਾਂ ਨੂੰ ਤੁਸੀਂ ਲਾਈਨ ਤੇ ਲੈ ਲੈਣਾ। ਇਹ ਬੜਾ ਵੱਡਾ ਸਵਾਲ ਹੈ ਜੀ। ਬਹੁਤ ਸਾਰੇ ਲੋਕਾਂ ਦੇ ਇੱਕ ਨਾ ਜੀ ਪੈਨਿਕ ਜਿਹੜਾ ਉਹ ਪੈਦਾ ਕੀਤਾ ਜਾਂਦਾ ਜੀ, ਪੈਨਿਕ ਉਹਨਾਂ ਨੂੰ ਕਰ ਦਿੱਤਾ ਜਾਂਦਾ ਜੀ ਕਿ ਇੱਥੇ ਤਾਂ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਨੇ ਉਹ ਖੁੱਸ ਜਾਣੀਆਂ, ਤੁਸੀਂ ਅੱਗੋਂ ਜਿਹੜੀ ਜ਼ਮੀਨ ਆ ਉਹ ਨਹੀਂ ਲੈ ਸਕਦੇ। ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਮੁੱਲ ਖਰੀਦੀ ਜਿਹੜੀ ਤੁਹਾਡੀ ਜੱਦੀ ਪ੍ਰਾਪਰਟੀ ਆ ਉਹਦੇ ਉੱਤੇ ਬੇਸ਼ੱਕ ਤੁਹਾਡੇ ਬੱਚੇ ਜਿਹੜੇ ਕੈਨੇਡਾ ਦੇ ਵਿੱਚ ਬੋਰਨ ਨੇ, ਉਹ ਚਾਹੇ ਅਮਰੀਕਾ ਦੇ ਵਿੱਚ ਬੋਰਨ ਨੇ, ਉਹਨਾਂ ਦਾ ਵੀ ਹੱਕ ਜਿਹੜਾ ਉਸ ਜ਼ਮੀਨ ਦੇ ਉੱਤੇ ਹੈਗਾ ਜਿਹੜੀ ਤੁਹਾਨੂੰ ਦਾਦੇ ਲਾਹੀ ਆਉਂਦੀ ਹੈ, ਕਿਉਂਕਿ ਜੱਦੀ ਪ੍ਰਾਪਰਟੀ ਹੈ ਜੀ, ਉਹਨੂੰ ਨਹੀਂ ਕੋਈ ਖੋ ਸਕਦਾ ਜੀ। ਜੀ ਤੇ ਅਗਲੇ ਜਿਹੜੇ ਸਵਾਲ ਆ ਉਹ ਆਪਾਂ ਕਰਦੇ ਹਾਂ ਜੀ। ਕਾਲਰ ਸਾਡੇ ਨਾਲ ਜੁੜੇ ਨੇ, ਜਗਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਵਧਾਈਆਂ ਜੀ 4th ਐਨੀਵਰਸਰੀ ਦੀਆਂ। ਬਹੁਤ ਬਹੁਤ ਧੰਨਵਾਦ ਜੀ। ਮੇਰੇ ਪੰਨੂ ਸਾਹਿਬ ਦਾ ਪ੍ਰੋਗਰਾਮ ਹੈ ਜਿੱਦਣ ਤੇ ਸਟਾਰਟ ਹੋਇਆ ਜੀ, ਬਹੁਤ ਚਾਅ ਨਾਲ ਸੁਣਦੇ ਹਾਂ ਅਸੀਂ ਵੇਟ ਕਰਕੇ ਜੀ। ਧੰਨਵਾਦ ਜੀ। ਮੇਰਾ ਕੁਐਸਚਨ ਆ, ਬਾਪੂ ਆਸਾਰਾਮ ਦਾ ਕੋਈ ਨਿਊਜ਼ ਹੀ ਨਹੀਂ ਆਈ ਜੀ ਜਿੱਦਣ ਦੀ BJP ਗਵਰਨਮੈਂਟ ਬਣੀ ਜੀ ਪੈ ਗਿਆ ਕੇਸ, ਇਹਦੇ ਬਾਰੇ ਪੁੱਛਣਾ ਜੀ। ਜੀ ਆਸਾਰਾਮ ਜਿਹੜਾ ਜੀ ਉਹ ਜੇਲ੍ਹ 'ਚ, ਉਹਦੀ ਕੋਈ ਜ਼ਮਾਨਤ ਨਹੀਂ ਹੋਈ ਕਿਉਂਕਿ ਪਹਿਲਾਂ ਇੱਕ ਡਰ ਜਿਹੜਾ ਨਾ ਜੀ ਉਹ ਜਾਂਦਾ ਸੀਗਾ ਸਰਕਾਰਾਂ ਦੇ ਵਿੱਚ ਕਿ ਜੇ ਇਹੋ ਜਿਹੇ ਬੰਦੇ ਨੂੰ ਹੱਥ ਪਾ ਲਿਆ ਤਾਂ ਫਿਰ ਪਤਾ ਨਹੀਂ ਕਿੰਨੀ ਕੁ ਵੱਡੀ ਭੜਕਾਹਟ ਜਿਹੜੀ ਆ ਉਹ ਪੈਦਾ ਹੋ ਜਾਊਗੀ। ਆਸਾਰਾਮ ਨੂੰ ਹੱਥ ਪਿਆ, ਕੁਝ ਵੀ ਨਹੀਂ, ਉਹਦੇ ਚੇਲੇ 4 ਦਿਨ ਤੜ ਕੇ ਬਹਿ ਗਏ, ਉਦੋਂ ਬਾਅਦ ਕੁਝ ਵੀ ਨਹੀਂ ਹੋਇਆ। ਇਸ ਕਰਕੇ ਹੁਣ ਉਹ ਨਿਊਜ਼ ਨਹੀਂ ਰਹੀ ਜੀ। ਆਸਾਰਾਮ ਜਿਹੜਾ ਜੀ ਉਹ ਗੌਨ, ਹਾਲਾਂਕਿ ਉਹਦੀ ਇੰਨੀ ਉਹਨੇ ਪ੍ਰਾਪਰਟੀ ਜਿਹੜੀ ਹੈ ਜੀ ਉਹ ਬਣਾਈ ਹੋਈ ਆ, ਅੰਨੀ ਪ੍ਰਾਪਰਟੀ ਉਹਨੇ ਬਣਾਈ ਹੋਈ ਆ। ਤੋ ਉਮੀਦ ਹੈ ਜੀ ਕਿ ਉਸ ਪ੍ਰਾਪਰਟੀ ਦੇ ਉੱਤੇ ਵੀ ਜਿਹੜੀ ਸਰਕਾਰ ਹੈ ਉਹ ਹੱਥ ਪਾਊਗੀ। ਉਹਦੀ ਕੋਈ ਖਬਰ ਨਹੀਂ ਹੈ ਜੀ, ਖਬਰ ਇਹੀ ਹੈ ਜੀ ਕਿ ਉਹ ਜੇਲ੍ਹ ਦੇ ਵਿੱਚ ਹੈ ਤੇ ਅਜੇ ਉਹਨੂੰ ਜ਼ਮਾਨਤ ਉਹਦੀ ਨਹੀਂ ਹੋ ਰਹੀ ਜੀ। ਸੁਪਰੀਮ ਕੋਰਟ ਤੱਕ ਉਹਦੀ ਜ਼ਮਾਨਤ ਜਿਹੜੀ ਰਿਜੈਕਟ ਹੋ ਚੁੱਕੀ ਹੈ ਜੀ।
ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ, ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਨੂੰ ਸਤਿ ਸ਼੍ਰੀ ਅਕਾਲ ਭਾਈ, ਤੁਹਾਨੂੰ ਸਾਰਿਆਂ ਨੂੰ ਚੌਥੀ ਵਰ੍ਹੇ ਦੀਆਂ ਵਧਾਈਆਂ, ਲੱਖ ਲੱਖ ਵਧਾਈਆਂ ਤੁਹਾਨੂੰ ਜੀ। ਧੰਨਵਾਦ ਜੀ, ਮਿਹਰਬਾਨੀ ਜੀ। ਪੰਨੂ ਸਾਹਿਬ ਬਹੁਤ ਸ਼ੁਕਰਾਨਾ ਕਰਦਾ ਕਿਉਂਕਿ ਜਿਹੜੀਆਂ ਖਬਰਾਂ ਦਿੰਦੇ ਆ ਬਹੁਤ ਵਧੀਆ ਦਿੰਦੇ। ਮੈਂ ਤਾਂ ਰੋਟੀ ਉਸ ਤੋਂ ਬਾਅਦ ਹੀ ਖਾਂਦਾ ਜਦੋਂ ਇਹਨਾਂ ਦਾ ਖਬਰਾਂ ਦਾ ਪ੍ਰੋਗਰਾਮ ਖਤਮ ਹੋ ਜਾਂਦਾ ਹੈਗਾ। ਜੀ ਜੀ, ਮਿਹਰਬਾਨੀ। ਤੇ ਮੈਂ ਕੀ ਪੁੱਛਣਾ ਚਾਹੁੰਦਾ ਸੀਗਾ, ਜਿਹੜੇ ਆਪਣੇ ਆਮ ਪਾਰਟੀ ਦੇ ਬੰਦੇ ਖੜੇ ਕੀਤਾ ਸੀ ਆਪਣੇ ਤੋਂ ਬਠਿੰਡੇ ਤੋਂ, ਜਿਹੜਾ ਗਾਇਕਰ ਖੜਾ ਕੀਤਾ ਸੀਗਾ ਬਲਕਾਰ ਸਿੱਧੂ ਜੀ। ਨਹੀਂ ਬਲਕਾਰ ਸਿੱਧੂ ਜਿਹੜਾ ਪਹਿਲੀਆਂ ਚੋਣਾਂ ਜੱਸੀ ਜਸਰਾਜ ਜੀ ਜੀ। ਹਾਂ ਜੀ, ਉਹਦਾ ਕੋਈ ਮੁੜ ਕੇ ਸੁਰ ਪਤਾ ਲੱਗਿਆ ਵੀ ਉਹ ਮੁੜ ਕੇ ਨਾਲ ਹੈ ਜਾਂ ਕਿੱਦਾਂ, ਇਹ ਕੀ ਹੈਗਾ, ਜਾਂ ਆਮ ਪਾਰਟੀ ਦੇ ਨਾਲ ਉਹਨਾਂ ਨੂੰ ਫੜਿਆ ਕਿ ਮੁੜ ਕੇ ਉਹਨਾਂ ਨੇ ਰੱਖਿਆ ਕਿ ਨਾਲ ਕਿ ਜੀ? ਬਿਲਕੁਲ ਜੀ, ਉਹ ਤਾਂ ਜਿਹੜੀ ਤਲਵੰਡੀ ਸਾਬੋ ਵਾਲੀ ਚੋਣ ਸੀਗੀ ਉਹਦੇ ਵਿੱਚ ਵੀ ਨਹੀਂ ਲੱਭਿਆ ਜੀ। ਥੋੜਾ ਕਨਫਿਊਜ਼ ਹੀ ਹੈ ਜੀ ਬੰਦਾ, ਕਿਉਂਕਿ ਜਿੱਥੇ ਉਹਨੇ ਚੋਣ ਨਿਸ਼ਾਨ ਝਾੜੂ ਚੁੱਕਣਾ ਚਾਹੀਦਾ ਸੀ ਉਹ ਪਾਵਾ ਚੁੱਕੀ ਫਿਰਦਾ ਸੀਗਾ ਜੀ। ਤੋ ਇਸ ਕਰਕੇ ਅਜੀਬੋ ਗਰੀਬ ਜਿਹੀ ਉਹਨਾਂ ਦੀ ਹਰਕਤਾਂ ਸੀਗੀਆਂ ਜੀ ਜਿਹੜੀਆਂ ਡਿਊਰਿੰਗ ਇਲੈਕਸ਼ਨ, ਇਸ ਕਰਕੇ ਉਹ ਕਿਤੇ ਬਹੁਤੇ ਰੜਕੇ ਨਹੀਂ। ਤਲਵੰਡੀ ਸਾਬੋ ਦੇ ਵਿੱਚ ਕਿਸੇ ਚੋਣ ਦੇ ਵਿੱਚ ਉਹ ਨਜ਼ਰ ਨਹੀਂ ਆਏ ਜੀ। ਪਤਾ ਨਹੀਂ ਪਾਰਟੀ ਦੇ ਨਾਲ ਹੈਗੇ ਨੇ ਜਾਂ ਨਹੀਂ, ਪਰ ਚੋਣ ਦੇ ਦੌਰਾਨ ਉਹ ਕਿਤੇ ਨਹੀਂ ਦਿਸੇ। ਤੇ ਇਸ ਦੇ ਨਾਲ ਜੁੜਿਆ ਹੋਇਆ ਸਵਾਲ ਮੈਂ ਪੰਨੂ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕੀ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਢਾਂਚਾ ਆ ਉਹ ਹੁਣ ਜਿਹੜਾ ਸੁਚੱਜੇ ਢੰਗ ਦੇ ਨਾਲ ਠੀਕ ਹੋ ਚੁੱਕਾ ਆ? ਕਿਉਂਕਿ ਹੁਣ ਆਪਾਂ ਵਿੱਚੇ ਬਲਕਾਰ ਸਿੱਧੂ ਦੀ ਗੱਲ ਕਰਦੇ, ਹੁਣ ਜੱਸੀ ਜਸਰਾਜ ਹੁਣਾਂ ਦੀ ਗੱਲ ਕਰਦੇ ਹਾਂ, ਖਾਲਸਾ ਹੁਣਾਂ ਦੀ ਗੱਲ ਕਰਦੇ ਹਾਂ। ਕੀ ਇਸ ਚੀਜ਼ ਨੂੰ ਦੇਖਦੇ ਹੋਏ ਢਾਂਚੇ ਦੇ ਵਿੱਚ ਕੀ ਸੁਧਾਰ ਦੀ ਲੋੜ ਹੈ ਇਹਨਾਂ ਨੂੰ? ਏਦਾਂ ਜੀ ਕਿ ਢਾਂਚੇ ਦੇ ਵਾਸਤੇ 3 ਮਹੀਨੇ ਦਾ ਟਾਈਮ ਜਿਹੜਾ ਜੀ ਉਹ ਪਾਰਟੀ ਨੇ ਲਿਆ ਹੋਇਆ। ਡਿਸਟ੍ਰਿਕਟ ਵਾਈਜ਼ ਜਿਹੜੇ ਨੇ ਉਹ ਬੂਥ ਪੱਧਰ ਤੱਕ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਬਣ ਰਹੀਆਂ ਨੇ, ਜਿਹੜੀ ਮੇਰੀ ਜਿੰਨੀ ਕੋਈ ਨੌਲੇਜ ਹੈ ਜਿਹਦੇ ਮੁਤਾਬਕ ਇਹ ਪਤਾ ਲੱਗਾ ਜੀ ਕਿ ਵੱਖ-ਵੱਖ ਡਿਸਟ੍ਰਿਕਟ ਦੀ ਜਿਹੜੀਆਂ ਲਿਸਟਾਂ ਨੇ ਉਹ ਪਹੁੰਚ ਚੁੱਕੀਆਂ ਨੇ, ਅਜੇ ਜਾਰੀ ਨਹੀਂ ਕੀਤੀਆਂ ਗਈਆਂ ਜੀ। ਔਰ ਜਿਹੜਾ ਐਨੀ ਟਾਈਮ ਜਿਹੜਾ ਪਾਰਟੀ ਦੇ ਵੱਲੋਂ ਢਾਂਚਾ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਜਾਊਗਾ। ਇੱਥੋਂ ਹੀ ਪਾਰਟੀ ਜਿਹੜੀ ਇਹਨਾਂ ਦੀ ਅਸਲ ਦੇ ਵਿੱਚ ਮਾਰ ਖਾ ਰਹੀ ਹੈ ਜੀ। ਢਾਂਚਾ ਨਹੀਂ ਹੈਗਾ ਉਹਦਾ ਪਾਰਟੀ ਦਾ ਅਜੇ। ਹਾਂ, ਦੇਖਦੇ ਹਾਂ ਜਦੋਂ ਇਹ ਜਿਹੜਾ ਕਿਹਾ ਜਾ ਰਿਹਾ ਕਿ ਬੂਥ ਪੱਧਰ ਤੱਕ ਦੀਆਂ ਕਮੇਟੀਆਂ ਜਿਹੜੀਆਂ ਜੀ ਉਹ ਬਣ ਰਹੀਆਂ ਨੇ, ਜਦੋਂ ਬਣ ਜਾਣਗੀਆਂ ਤੇ ਸ਼ਾਇਦ ਉਸ ਤੋਂ ਬਾਅਦ ਬਕਾਇਦਾ ਤੌਰ ਦੇ ਉੱਤੇ ਐਕਟਿਵ ਜਿਹੜੀ ਹੈ ਜੀ ਉਹ ਪਾਰਟੀ ਹੋ ਜਾਊਗੀ, ਅਜੇ ਨਹੀਂ ਹੈਗੀ ਜੀ। ਤੇ ਅਗਲੇ ਜਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਤਰਲੋਕ ਸਿੰਘ ਚੀਮਾ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਤਰਲੋਕ ਜੀ, ਕੀ ਸਵਾਲ ਹੈ ਤੁਹਾਡਾ? ਜੀ ਰਾਜਕਰਮੀਰ ਸਿੰਘ, ਕੀ ਹਾਲ ਚਾਲ ਹੈ? ਜੀ ਬਿਲਕੁਲ ਠੀਕ ਹੈ ਜੀ, ਤੁਸੀਂ ਸੁਣਾਓ। ਹਾਂ, ਠੀਕ ਠਾਕ ਜੀ। ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਤੇ ਨਾਲੇ ਸਾਰਿਆਂ ਨੂੰ ਆਪਣਾ 4th ਐਨਵਰਸਰੀ ਬਹੁਤ ਬਹੁਤ ਵਧਾਈਆਂ ਜੀ। ਮਿਹਰਬਾਨੀ ਜੀ। ਤੇ ਪੰਨੂ ਸਾਹਿਬ ਜਿੱਦਣ ਦੇ ਆਏ ਨੇ ਉਦੋਂ ਦਾ ਤਾਂ ਖਬਰਾਂ ਸੁਣਨ ਦਾ ਨਜ਼ਾਰਾ ਹੀ ਆ ਜਾਂਦਾ। ਅੱਜ ਆਵਾਜ਼ਾਂ ਪਈ ਜਾਂਦੇ ਨੇ, ਅੱਜ ਰੋਟੀ ਖਾ ਲਓ, ਮੈਂ ਅਜੇ ਨਹੀਂ ਖਾਣੀ, ਰੋਟੀ ਸੁਣ ਕੇ ਹੀ ਖਾਵਾਂਗੇ ਖਬਰਾਂ। ਜੀ ਜੀ, ਇਹ ਤਾਂ ਇੰਨਾ ਚਸਕਾ ਹੈ, ਮਤਲਬ ਇੰਨਾ ਜੇ ਤਾਂ ਰੋਟੀ ਬੰਦਾ ਖਾ ਹੀ ਨਹੀਂ ਸਕਦਾ ਜਿੰਨਾ ਜਿਹੜੇ ਪ੍ਰੋਗਰਾਮ ਨਾਲ ਸੁਣ ਲੈ ਜੀ। ਬਾਈ ਜਾਨ ਕਿਤੇ ਮਿਸ ਹੋ ਜਾਏ ਦੂਜੇ ਦਿਨ ਸਵੇਰੇ ਜ਼ਰੂਰ ਸੁਣਨਾ ਪੈਂਦਾ ਜੀ ਜੀ, ਕਿਉਂਕਿ ਇਹਦੇ ਨਾਲ ਸਾਰੇ ਜਿੰਨੇ ਹਾਲਾਤ ਨੇ ਤੁਸੀਂ ਵੀ ਬਹੁਤ ਤਰੀਕੇ ਨਾਲ ਪੁੱਛਦੇ ਹੋ। ਅੱਗੋਂ ਜਵਾਬ ਜਿਹੜੇ ਧੜਕ ਜਵਾਬ ਨੇ ਨਾ, ਜਿਵੇਂ ਸਰੇਆਮ ਕਹਿ ਦੇਣਾ, ਬਾਦਲ ਨੂੰ ਕਹਿ ਦੇਣਾ, ਫਲਾਣੇ ਨੂੰ ਕਹਿ ਦੇਣਾ, ਹਰ ਕੋਈ ਬੰਦਾ ਜ਼ਰੂਰਤ ਨਹੀਂ ਕਰਦਾ ਉੱਥੇ ਰਹਿ ਕੇ ਵੀ ਜਿਵੇਂ ਕਹਿੰਦੇ ਨੇ ਮਗਰਮੱਛ ਨਾਲ ਵੈਰ ਰੱਖਣ ਵਾਲੀ ਗੱਲ ਹੋ ਜਾਂਦੀ ਹੈ। ਪਰ ਸ਼ਾਬਾਸ਼ ਇਹਨਾਂ ਦੇ ਇਸੇ ਦਲੇਰੀ ਨਾਲ ਕਰੀ ਜਾਣ, ਇਹਨਾਂ ਨੂੰ ਪ੍ਰਮਾਤਮਾ ਲੰਮੀ ਉਮਰ ਦੇਵੇ, ਸਾਰੇ ਇਹਨਾਂ ਦੇ ਨਾਲ ਨੇ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ। ਤੇ ਆਪਾਂ ਜਿਹੜੇ ਅੱਜ ਦੇ ਅਖੀਰਲੇ ਕਾਲਰ ਲੈਣੇ ਜਗਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ। ਜਗਪਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਭਾਜੀ ਸਤਿ ਸ਼੍ਰੀ ਅਕਾਲ ਭਾਜੀ। ਫਸਟ ਆਫ ਆਲ ਤੁਹਾਨੂੰ 4th ਐਨਵਰਸਰੀ ਦੀ ਬਹੁਤ ਬਹੁਤ ਮੁਬਾਰਕ ਹੋਵੇ ਜੀ। ਧੰਨਵਾਦ ਜੀ, ਮਿਹਰਬਾਨੀ ਜੀ। ਬਾਕੀ ਬਲਤੇਜ ਪੰਨੂ ਹੋਣੀ ਹੀ ਦਾ ਬੈਸਟ ਜੀ ਭਾਜੀ। ਮੈਂ ਤੁਹਾਨੂੰ ਕਹੂੰਗਾ ਵੀ ਇਹ ਤਾਂ BBC ਨੂੰ ਵੀ ਅੱਗੇ ਕੱਟ ਰਹੇ ਆ। ਹਾਂਜੀ ਹਾਂਜੀ। ਤੇ ਜਿਹੜੀ ਇਹਨਾਂ ਦੀ ਸੱਚਾਈ ਯਾਨੀ ਕਿ ਨਿੱਘਰ ਖਬਰਾਂ ਜਾਂ ਬਲਤੇਜ ਪੰਨੂ ਜੀ ਤੁਹਾਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕ। ਬਾਕੀ ਬਲਤੇਜ ਪੰਨੂ ਜੀ, ਮੈਂ ਇੱਕ ਚੀਜ਼ ਪੁੱਛਣਾ ਮੰਗਦਾ, ਜਿਹੜਾ ਪੰਜਾਬ ਦੇ ਅੰਦਰ ਇੱਕ ਗੁੰਡਾ ਕਲਚਰ ਪੈਦਾ ਹੋ ਗਿਆ, ਜਿਹੜੀ ਤਲਵੰਡੀ ਸਾਬੋ ਦੇ ਅੰਦਰ ਗੁੰਡਾ ਇਹਦੀ ਦਿਹਾੜੀ ਆ, ਅੱਜ ਤੱਕ ਸਾਡੇ ਬਜ਼ੁਰਗਾਂ ਨੇ ਪੰਜਾਬ ਦੇ ਅੰਦਰ ਗੁੰਡਾ ਕਲਚਰ ਪੈਦਾ ਨਹੀਂ ਸੀ ਹੋਣ ਦਿੱਤਾ। ਇਹ ਜਿਹੜਾ ਪੈਦਾ ਹੋ ਰਿਹਾ, ਮਤਲਬ ਮੈਂ ਪਰਸਨਲੀ ਵੈਰੀ ਵੈਰੀ ਅਬਾਊਟ ਦੈਟ, ਮਤਲਬ ਇਹਨੂੰ ਕਿੱਦਾਂ ਠੱਲ ਪਾਈ ਜਾਵੇ। ਓਕੇ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੁਹਾਡੇ ਚੰਗੇ ਲਫ਼ਜ਼ਾਂ ਦੇ ਵਾਸਤੇ। ਐਕਚੁਅਲੀ ਬਜ਼ੁਰਗ ਜਿਹੜੇ ਨੇ ਨਾ ਜੀ ਉਹ ਚੁੱਪ ਕਰਕੇ ਬਹਿ ਗਏ। ਇੱਕ ਰਿਪੋਰਟ ਪਿੱਛੇ ਜੇ ਛਪੀ ਸੀ ਜਦੋਂ ਮੋਰਚਾ ਲਾਉਣ ਦੀ ਗੱਲ ਆਈ ਸੀਗੀ ਕਿ ਜਿਹੜੇ ਪਿਛਲੇ ਮੋਰਚਿਆਂ ਦੇ ਵਿੱਚ ਜਾਂਦੇ ਰਹੇ ਨੇ ਬਜ਼ੁਰਗ ਜੀ ਜੀ, ਜਿਨ੍ਹਾਂ ਦਾ ਕੰਮ ਇਹੀ ਹੁੰਦਾ ਸੀ ਸਿਰਫ ਮੋਢੇ ਦੇ ਉੱਤੇ ਪਰਨਾ ਜਿਹੜਾ ਜੀ ਪਾਇਆ, ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਉਹਨਾਂ ਦੀ ਗ੍ਰਿਫਤਾਰੀ ਕਦੋਂ ਹੋ ਜਾਣੀ ਹੈ, ਕਿੰਨੇ ਦਿਨ ਉਹਨਾਂ ਨੇ ਜੇਲ੍ਹ ਦੇ ਵਿੱਚ ਰਹਿਣਾ। ਉਹ ਲੋਕ ਜਿਹੜੇ ਨਾ ਜੀ ਜਾਂ ਤਾਂ ਉਹ ਦੁਨੀਆ ਤੋਂ ਤੁਰ ਗਏ, ਜਾਂ ਜਿਹੜੇ ਦੁਨੀਆ ਦੇ ਵਿੱਚ ਹੈਗੇ ਨੇ ਉਹਨਾਂ ਦਾ ਇੰਟਰਸਟ ਜਿਹੜਾ ਜੀ ਉਹ ਖਤਮ ਹੋ ਗਿਆ। ਜਦੋਂ ਤੋਂ ਯੈਡ ਯੂਥ ਅਕਾਲੀ ਦਲ ਜਾਂ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ, ਸਮੈਕ ਆਰਗੇਨਾਈਜੇਸ਼ਨ ਆਫ ਇੰਡੀਆ ਵੀ ਕਹਿ ਦਿੱਤਾ ਜਾਂਦਾ, ਇਹ ਜਦੋਂ ਦੀਆਂ ਆਉਣ ਦੇ ਵਿੱਚ ਆਈਆਂ ਨੇ ਨਾ ਜੀ, ਜਿਹੜੇ ਇਹ ਜਿੰਨ ਜਿਹੜਾ ਬੋਤਲ ਦੇ ਵਿੱਚੋਂ ਕੱਢ ਲਿਆ, ਇਹਨਾਂ ਨੇ ਹੀ ਜ਼ਿਆਦਾ ਜਿਹੜਾ ਜੀ ਕੰਮ ਖਰਾਬ ਕੀਤਾ। ਇਹਨਾਂ ਦੇ ਸਿਰ ਦੇ ਉੱਤੇ ਬਜ਼ੁਰਗਾਂ ਦਾ ਜਿਹੜਾ
ਸਾਇਆ ਜਿਹੜੀ ਬਜ਼ੁਰਗਾਂ ਦੀ ਸਿਆਣਪ, ਬਜ਼ੁਰਗਾਂ ਦੀ ਦੂਰ ਅੰਦੇਸ਼ੀ ਜਿਹੜੀ ਹੁੰਦੀ ਸੀ ਨਾ ਜੀ, ਉਹ ਨਹੀਂ ਰਹੀ। ਕਿਤੇ ਦੂਰ ਨਾ ਜਾਓ, ਸੁਖਬੀਰ ਸਿੰਘ ਬਾਦਲ ਹੋਰੀ ਆਪਣੇ ਬਾਪੂ ਦੀ ਗੱਲ ਨਹੀਂ ਮੰਨਦੇ ਜੀ। ਜੀ ਤੇ ਬਲਦੇਜ ਪੰਨੂ ਜੀ, ਇਹ ਤਾਂ ਸੀਗਾ ਜੀ ਅੱਜ ਦਾ ਸਾਡਾ ਪ੍ਰੋਗਰਾਮ। ਤੇ ਮੈਂ ਤੁਹਾਨੂੰ ਜਾਣ ਲੱਗਿਆ ਜ਼ਰੂਰ ਇਹ ਪੁੱਛਣਾ ਚਾਹੂੰਗਾ ਵੀ ਤੁਹਾਨੂੰ ਜਿਹੜੇ ਸਰੋਤਿਆਂ ਦੀ ਫੀਡਬੈਕ ਸੁਣ ਕੇ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ? ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਤੁਹਾਡਾ। ਵੈਸੇ ਕਈ ਵਾਰੀ ਨਾ ਪਤਾ ਨਹੀਂ ਹੁੰਦਾ ਜੀ ਵੀ ਇੱਥੇ ਬੈਠਿਆਂ ਨੂੰ ਕਿ ਕਿੰਨੇ ਕੁ ਲੋਕ ਜਿਹੜੇ ਨੇ ਨਾ ਉਹ ਸੁਣਦੇ ਨੇ, ਪਰ ਉਦੋਂ ਹੀ ਪਤਾ ਲੱਗਦਾ। ਮੇਰੇ ਇੱਕ ਇੱਥੋਂ ਬੜੇ ਜਾਣਕਾਰ ਨੇ ਜੀ, ਮਾਨ ਪਰਿਵਾਰ, ਉਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਕਹਿ ਰਹੇ ਸਨ ਉਹਨਾਂ ਦਾ ਕੋਈ ਰੇਡੀਓ ਹੈ, ਕਹਿੰਦੇ ਸਾਨੂੰ ਰੋਟੀ ਨਹੀਂ ਚੰਗੀ ਲੱਗ ਰਹੀ, ਅਸੀਂ ਰੇਡੀਓ ਤੇ ਖਬਰਾਂ ਜਿੰਨੇ 2-3 ਦਿਨ ਤੋਂ ਨਹੀਂ ਸੁਣੀਆਂ ਜੀ। ਉਦੋਂ ਤੁਹਾਨੂੰ ਏਦਾਂ ਦੀ ਜਦੋਂ ਫੀਡਬੈਕ ਮਿਲਦੀ ਹੈ ਨਾ ਜੀ, ਫਿਰ ਦੂਣਾ ਟੀਣਾ ਤੁਹਾਡਾ ਜਿਹੜਾ ਹੌਸਲਾ ਨਾ ਜੀ ਉਹ ਹੋ ਜਾਂਦਾ। ਮੈਂ ਇੱਕੋ ਗੱਲ ਦਾ ਵਾਅਦਾ ਕਰਦਾ ਜੀ ਤੁਹਾਡੇ ਨਾਲ ਕਿ ਜਿੰਨੀ ਦੇਰ ਤੱਕ ਜਿਹੜੀ ਗੜਕ ਦੇ ਨਾਲ ਨਿਊਜ਼ ਦੇਵਾਂਗੇ ਜੇ ਤੁਹਾਨੂੰ ਲੱਗੇ ਕਿਤੇ ਰੁੱਸੀ ਜੀ ਬੈਠੀ ਜੀ ਉਸ ਤੋਂ ਬਾਅਦ ਤੁਸੀਂ ਮੇਰੀ ਆਵਾਜ਼ ਕਿਸੇ ਵੀ ਜਗ੍ਹਾ ਦੇ ਉੱਤੇ ਨਹੀਂ ਸੁਣੋਗੇ। ਇਹ ਉਨੀ ਦੇਰ ਤੱਕ ਚੱਲਦੀ ਹੈ ਜੀ ਜਿੰਨੀ ਦੇਰ ਤੱਕ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਆ ਜੀ। ਖਾਸ ਤੌਰ ਦੇ ਉੱਤੇ ਵੱਡਿਆਂ ਦਾ, ਬਜ਼ੁਰਗਾਂ ਦਾ, ਮੇਰੇ ਹਾਣੀਆਂ ਦਾ, ਬੱਚਿਆਂ ਦਾ, ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ। ਔਰ ਪੰਜਾਬੀ ਰੇਡੀਓ USA ਦਾ ਉਚੇਚੇ ਤੌਰ ਦੇ ਉੱਤੇ ਮੈਨੂੰ ਅੱਜ ਵੀ ਮੈਂ ਸਾਰਾ ਉਚੇਤਾ ਕਰ ਰਿਹਾ ਸੀਗਾ ਕਿ ਮੈਂ ਬੈਠਾ ਅਖਬਾਰਾਂ 'ਚ ਉਲਝਿਆ ਹੋਇਆ ਸੀਗਾ ਤੋਂ ਭੈਣ ਜੀ ਹੋਰਾਂ ਦੀ ਜਦੋਂ ਕਾਲ ਆਈ, ਮੈਨੂੰ ਨਹੀਂ ਪਤਾ ਜੀ ਕੌਣ ਨੇ ਕਾਲ ਕਰਨ ਵਾਲੇ, ਕਿਉਂ ਉਹਨਾਂ ਨੇ ਕਾਲ ਕੀਤੀ। ਉਹਨਾਂ ਦਾ ਸਟਾਈਲ ਵੀ ਉਹੋ ਜਿਹਾ ਸੀਗਾ ਵੀ ਕੱਲ੍ਹ ਤੋਂ ਆਪਾਂ ਜਿਹੜੀ ਕਵਰੇਜ ਸ਼ੁਰੂ ਕਰਨੀ ਹੈ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਨੇ। ਮੈਂ ਜਦੋਂ ਉਹਨਾਂ ਨੇ ਪੁੱਛਿਆ ਉਸ ਤਰੀਕੇ ਦੇ ਨਾਲ, ਤੇ ਮੈਂ ਵੀ ਕੋਈ ਉਹਨਾਂ ਦੇ ਨਾਲ ਕੋਈ ਦੂਜੀ ਗੱਲ ਨਹੀਂ ਕੀਤੀ। ਮੈਂ ਰਿਐਲਿਟੀ ਤੁਹਾਨੂੰ ਜੀ ਰਾਈਟ ਫਰੋਮ ਮਾਈ ਹਾਰਟ ਜਿਹੜਾ ਦੱਸ ਰਿਹਾ ਜੀ ਕਿ ਮੈਂ ਨਹੀਂ ਉਹਨਾਂ ਨੂੰ ਪੁੱਛਿਆ ਕਿ ਉਹ ਕਿੱਥੇ ਰੇਡੀਓ ਇਹ ਚੱਲਦਾ। ਉਹਨਾਂ ਨੇ ਕਿਹਾ ਕੱਲ੍ਹ ਤੋਂ ਸ਼ੁਰੂ ਕਰਨੀ ਹੈ। ਮੈਂ ਕਿਹਾ ਜੀ ਠੀਕ ਹੈ। ਕਹਿੰਦੇ ਆਹ ਟਾਈਮ ਠੀਕ ਰਹੂਗਾ। ਮੈਂ ਕਿਹਾ ਜੀ ਠੀਕ ਹੈ ਜੀ, ਟਾਈਮ ਵੀ ਇਹ ਠੀਕ ਹੈ। ਔਰ ਐਸਾ ਰਿਸ਼ਤਾ ਜਿਹੜਾ ਜੀ ਉਹ ਜੁੜਿਆ ਮੈਨੂੰ। ਮੈਂ ਨਹੀਂ ਕਹਿੰਦਾ ਜੀ ਕਿ ਮੈਂ ਤੁਹਾਡਾ ਟੀਮ ਮੈਂਬਰ ਹਾਂ, ਮੈਂ ਤਾਂ ਇਹ ਕਹੂੰਗਾ ਜੀ ਕਿ ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ। ਉਹ ਪਰਿਵਾਰ ਜਿਹੜਾ ਇਹਨੂੰ ਚਲਾਉਂਦਾ ਔਰ ਉਹ ਪਰਿਵਾਰ ਜਿਹੜਾ ਇਹਨੂੰ ਸੁਣਦਾ। ਜਿੱਥੇ ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਹੋ, ਦਰਜਾ ਬਦਰਜਾ ਜੀ ਮੈਂ ਤੁਹਾਡਾ ਧੰਨਵਾਦ ਕਰਦਾ। ਬਜ਼ੁਰਗ ਜਿਹੜੇ ਨੇ ਜੀ ਉਹਨਾਂ ਦਾ ਆਸ਼ੀਰਵਾਦ ਦੀ ਹਮੇਸ਼ਾ ਜ਼ਰੂਰਤ ਹੈ। ਜਿਹੜੇ ਨਾਲ ਦੇ ਨੇ ਜੀ ਉਹਨਾਂ ਨੇ ਸਾਨੂੰ ਖਬਰ ਦੇ ਉੱਤੇ ਤੁਰਨ ਦੀ ਲੋੜ ਹੈ, ਕਿਉਂਕਿ ਇਸ ਵੇਲੇ ਜਿਹੜੀ ਜ਼ਰੂਰਤ ਸਿਰਫ ਖਬਰਾਂ ਪੇਸ਼ ਕਰਨ ਦੀ ਨਹੀਂ ਹੈ ਜੀ, ਬਲਕਿ ਉਹਨਾਂ ਦਬੇ ਕੁਚਲੇ ਲੋਕਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਜੀ, ਜਿਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਬੋਲਣ ਦਾ, ਕੋਈ ਵੀ ਹੋਣ ਜੀ। ਸਾਡਾ ਫਰਜ਼ ਜਿਹੜਾ ਜੀ ਬਣਦਾ ਔਰ ਇਹ ਡਿਊਟੀ ਜਿਹੜੀ ਹੈ ਜੀ ਬਾਖੂਬੀ ਪੰਜਾਬੀ ਰੇਡੀਓ USA ਵੀ ਨਿਭਾ ਰਿਹਾ ਜੀ ਕਿ ਉਹਨਾਂ ਲੋਕਾਂ ਦੇ ਨਾਲ ਖੜੇ ਹੋਇਆ ਜਾਵੇ। ਅਸਲ ਦੇ ਵਿੱਚ ਜਿਹੜੀ ਜਰਨਲਿਜ਼ਮ ਹੈ ਨਾ ਜੀ ਉਹ ਹੋਈ ਹੈ, ਪੱਤਰਕਾਰਤਾ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਉਹ ਲੋਕਾਂ ਦੀ ਗੱਲ ਕਰਦੀ ਹੈ, ਨਹੀਂ ਤਾਂ ਉਸ ਤੋਂ ਬਾਅਦ ਤਾਂ ਉਹ ਕਿਸੇ ਦੀ ਰਖਿਆਲ ਹੈ ਜੀ। ਬਿਲਕੁਲ। ਤੇ ਬਲਤੇਜ ਪੰਨੂ ਜੀ ਬਹੁਤ ਬਹੁਤ ਅਸੀਂ ਤੁਹਾਡਾ ਜਿਹੜਾ ਜੀ ਧੰਨਵਾਦ ਕਰਦੇ ਹਾਂ। ਤੇ ਤੁਹਾਡੇ ਜਿਹੜੇ ਸਟਾਈਲ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ ਹੈ। ਤੇ ਬਿਲਕੁਲ ਰੋਟੀਆਂ ਹੁਣ ਠੰਡੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਖਬਰਾਂ ਦੇ ਲਈ। ਤੇ ਬਿਲਕੁਲ ਜੀ ਸਰੋਤਿਓ, ਨਾਲ ਨਾਲ ਰੋਟੀ ਜ਼ਰੂਰ ਛਕ ਲਿਆ ਕਰੋ ਤੇ ਨਾਲ ਨਾਲ ਖਬਰਾਂ ਸੁਣੀ ਜਾਇਆ ਕਰੋ। ਤੇ ਬਲਤੇਜ ਪੰਨੂ ਜੀ, ਕੱਲ੍ਹ ਤੱਕ ਲਈ ਆਪਾਂ ਜਿਹੜੀ ਜੀ ਇਜਾਜ਼ਤ ਲੈਂਦੇ ਆਪਣੇ ਸਰੋਤਿਆਂ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਤੇ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਸਮਾਪਤ ਹੁੰਦਾ ਹੈ। ਤੇ ਲਾਈਵ ਪ੍ਰੋਗਰਾਮਾਂ ਦੀ ਜਿਹੜੀ ਗੱਲ ਕਰੀਏ ਵੀ ਹੁਣ ਕਾਲਾਂ ਲੈਣ ਵਾਲੇ ਪ੍ਰੋਗਰਾਮਾਂ ਦੀ ਇੱਥੇ ਹੀ ਹੁਣ ਸਮਾਪਤੀ ਹੋਵੇਗੀ। ਇਸ ਤੋਂ ਬਾਅਦ ਦੇ ਵਿੱਚ ਤੁਹਾਡੇ ਲਈ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ ਨਜ਼ਰੀਏ ਦੇ ਰੂਪ ਦੇ ਵਿੱਚ ਲੈ ਕੇ ਆਏ ਨੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਹਰਮਨਪ੍ਰੀਤ ਜੀ। ਉਸ ਨੂੰ ਜਿਹੜਾ ਜੀ ਜ਼ਰੂਰ ਸੁਣਿਓ। ਉਹ ਕਾਲਾਂ ਨਹੀਂ ਲੈ ਪਾਉਣਗੇ ਤੁਹਾਡੇ ਉਸ ਪ੍ਰੋਗਰਾਮ ਦੇ ਵਿੱਚ, ਪਰ ਜੇ ਕੋਈ ਤੁਹਾਡੀ ਫੀਡਬੈਕ ਹੋਵੇ ਉਹ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@punjabiradiousa.com ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ 408-722-7698 ਦੇ ਉੱਤੇ। ਇਸ ਨੰਬਰ ਦੇ ਉੱਤੇ ਜਿਹੜੇ ਜੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਬਹੁਤ ਬਹੁਤ ਸਾਰੇ ਹੀ ਅਸੀਂ ਆਪਣੇ ਉਹਨਾਂ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਕਾਲਾਂ ਕੀਤੀਆਂ। ਜਿਨ੍ਹਾਂ ਨੇ ਨਹੀਂ ਵੀ ਕੀਤੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੀ ਜਿਹੜੀ ਜੀ ਪਿਆਰ ਦੇ ਨਾਲ, ਲਗਨ ਦੇ ਨਾਲ ਪੰਜਾਬੀ ਰੇਡੀਓ USA ਨੂੰ ਜਿਹੜੇ ਜੀ ਸੁਣ ਰਹੇ ਆ ਪਿਛਲੇ ਕਈ ਸਾਲਾਂ ਤੋਂ। ਕਈ ਜਿਹੜੇ ਨਵੇਂ ਜੁੜੇ ਆ, ਜਿਨ੍ਹਾਂ ਨੇ ਜਿਹੜੇ ਜੀ ਪਿਛਲੇ ਸ਼ੁਰੂ ਤੋਂ ਜੁੜੇ ਆ, ਕਈ ਜਦੋਂ ਵੀ ਜੁੜੇ ਨੇ ਸਾਡੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ, ਉਹਨਾਂ ਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਜੀ ਕਰਦੇ ਹਾਂ। ਅੱਜ ਦੇ ਪ੍ਰੋਗਰਾਮਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਜੀ ਸਪਾਂਸਰ ਕੀਤਾ ਸ਼ੇਰਗਿੱਲ ਪਰਿਵਾਰ ਨੇ ਫਰੈਜ਼ਨੋ ਤੋਂ, ਗਿੱਲ ਪਰਿਵਾਰ ਨੇ ਫਰੈਜ਼ਨੋ ਤੋਂ, ਸ਼ਾਨੇ ਪੰਜਾਬ ਫਰੈਜ਼ਨੋ ਤੋਂ, ਬਲਵੰਤ ਸਿੰਘ ਅਤੇ ਗੁਰਮੀਤ ਕੌਰ ਜੀ ਸੈਨ ਹੋਜ਼ੇ ਤੋਂ, ਜਗਦੀਸ਼ ਕੌਰ ਜੀ ਯੂਨੀਅਨ ਸਿਟੀ ਤੋਂ, ਰਾਜ ਸਿੰਘ ਜੀ ਸਿੰਘ ਸਾਇੰਸ ਵਾਲੇ ਉਹਨਾਂ ਦਾ, ਤੇ ਨਾਲ ਹੀ ਗੁਰਮੀਤ ਕੌਰ ਚੀਨਾ ਜੀ ਉਹਨਾਂ ਦਾ ਜਿਹੜਾ ਜੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਅੱਜ ਦੇ ਪ੍ਰੋਗਰਾਮਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰ ਕੀਤਾ ਆ। ਤੇ ਹੁਣ ਆਪ ਸਭ ਤੋਂ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ
ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।